देखो जी सुनाओ एडा खड़क आया राणा साहब कभी गलत बयानी नहीं कर ਪਿੱਛੇ सकते। ਮੇਰੇ ਗੁੜ ਪਿਆ ਬੜਾ ਸੋਹਣਾ ਜਿਹਾ ਚਾਹੀਦਾ ਕਿਸੇ ਨੂੰ ਕਿਲੋ 2 ਕਿਲੋ ਮੇਵੇ ਵਾਲਾ ਕਿਸੇ ਨੂੰ ਠੱਡੀਆਂ ਹੋਈ ਜਸਨ ਲੈ ਚਲੋ ਜਾ ਆਖਰੀ ਜਸਨ ਜੇ ਕਹ ਇਹ ਸਾਡੇ ਪਿੰਡ ਦੀ ਮਸਜਿਦ ਹੈ ਬੜੀ ਸੋਹਣੀ ਜੀ ਸ਼ਾਮ ਦੇ ਟਾਈਮ ਇੱਥੇ ਰਸ਼ बोतल तो वैसे मैं चौंगे छकरे वाली तो 2 बोतल होर पीनियां तो तां गुजारा बनना फिर ਤੁਹਾਨੂੰ ਮੈਂ ਦੇਾਂਗਾ ਜਨਾਬ। ਤੇ ਮੈਨੂੰ ਕਿਹੜੀ ਚੀਜ਼ ਵਾਸਤੇ ਲੈ ਕੇ ਆਏ ਹੋ ਇੱਥੇ ਕੱਲ ਵਾਲੀਆਂ ਰੋਟੀਆਂ ਹੋਰ ਸਨ ਜੀ ਉਹ ਠੱਡੀਆਂ ਹੋ ਗਈਆਂ ਸੀ ਚੁਪੜੀਆਂ ਖਾਏਗੀ ਬਹੁਤ ਰੋਟੀਆਂ ਵੇਖੋ ਨਾ ਆਏ ਹਾਏ ਦੇਸੀ ਘਿਓ ਲਾ ਕੇ ਲੈ ਆਂਦਾ ਜੇ ਜਨਾਬ ਤੁਹਾਨੂੰ ਲਿਆਂਦਾ ਇਹ ਇੱਕ ਨਵਾਂ ਯਾਨੀ ਕਿ ਹੋਟਲ ਢਾਬਾ ਖੁੱਲਿਆ ਸ਼ਾਮ ਦਾ ਟਾਈਮ ਹੁੰਦਾ ਭਾਈ ਹੋਰ ਆ ਜਾਂਦੇ ਨੇ ਬੋਟੀਆਂ ਆਵਾਮ ਨੂੰ ਖਵਾਉਂਦੇ ਨੇ ਬੜਾ ਜ਼ਲੀਲ ਕੀਤਾ ਮੱਛਰਦਾਨੀ ਦੇ ਅੰਦਰ ਕਦੇ ਇੱਧਰ ਵੜ ਜਾਏ ਹੁੰਦਾ ਤੋਂ ਨੇ ਟਿਸ਼ੂ ਲੈਣਾ ਇਹਨੇ ਆਖਣਾ ਜੀ ਐਸੀ ਹੈ ਬਿਜਲੀ ਵਾਲੀ ਚੱਲਦੀਆਂ हाँ ਇਹ ਮੋਟਰ ਲਵਾਉਣੀ ਇਹਨੂੰ तो लग जाएगी कोई मसला नहीं। ਕੋ ਖਰਚਾ ਅਸਲਾਮ ਅਲੈਕਮ ਜੀ ਕੀ ਹਾਲ ਹੈ ਖਰੀਏ ਨਾਲੋ ਵਾਲੋ ਤੁਸੀਂ ਵੀ ਕਹਿੰਦੇ ਹੋਣੇ ਕਿੱਥੇ ਚੜ੍ਹਿਆ ਜੀ ਆਏ ਨਜ਼ਾਰਾ ਚੈੱਕ ਕਰੋ ਕਿੰਨਾ ਸੋਹਣਾ ਜਿਹਾ ਨਜ਼ਾਰਾ ਜਨਾਬ ਵਧੀਆ ਜਿਹਾ ਹੈ ਨਾ ਆਏ ਹਾਏ 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 ਮੈਂ ਚੱਲਿਆ ਜੀ ਆਪਣੇ ਛੱਤ ਤੇ ਟੌਪ ਤੇ ਨਜ਼ਾਰੇ ਲੈਣ ਵਾਸਤੇ ਆਪਣੇ ਪਿੰਡ ਦੇ ਹੈ ਵੀ ਕਾਫੀ ਉੱਚੀ ਜਗ੍ਹਾ ਡਰਦੇ ਉੱਪਰ ਚੜ੍ਹਦੇ ਡਰ ਵੀ ਲੱਗਦਾ ਬੰਦਾ ਕਿਧਰੇ ਥੱਲੇ ਹੀ ਨਾ ਆਇਆ ਪਿਆ ਹੋਵੇ ਸੇਫਟੀ ਮਸਟ ਹੈ ਵੇਖੋ ਆਹਾ ਇੱਕ ਤੇ ਤਾਜ਼ਾ ਹਵਾ ਇੱਥੇ ਬੜੀ ਸੋਹਣੀ ਲੱਗਦੀ ਹੈ ਤੇ ਨਜ਼ਾਰਾ ਵੀ ਆਪਣੇ ਪਿੰਡ ਦਾ ਵਧੀਆ ਜਿਹਾ ਆਉਂਦਾ ਆਏ ਆਹਾ ਇਹ ਉਹ ਨਜ਼ਾਰੇ ਨੇ ਜਿਨ੍ਹਾਂ ਨੂੰ ਲੈਣ ਵਾਸਤੇ ਅਸੀਂ ਤਰਸਦੇ ਹਾਂ ਮੁੱਦਤਾਂ ਬਾਅਦ ਆਪਣੇ ਪਿੰਡ ਆਪਣੇ ਗਰਾਂ ਦੇ ਅੰਦਰ ਅਸੀਂ ਆਉਂਦੇ ਹਾਂ ਤੇ ਫਿਰ ਉਹ ਹੀ ਸਮੇਟ ਕੇ ਅਸੀਂ ਨਾਲ ਹੀ ਜਾਂਦੇ ਹਾਂ ਜੀ ਕੀ ਬਾਤ ਹੈ ਤੇ ਸੂਰਜ ਮਾਸ਼ਾਅੱਲਾ ਸੋਹਣਾ ਜਿਹਾ ਜੀ ਸਾਡਾ ਸੋਹਣਾ ਜਿਹਾ ਤੇ ਮਨਮੋਹਣਾ ਜਿਹਾ ਪਿੰਡ ਵਧੀਆ ਜਿਹਾ ਮਾਸ਼ਾਅੱਲਾ ਇਹ ਸਾਡੇ ਪਿੰਡ ਦੀ ਮਸਜਿਦ ਹੈ ਬੜੀ ਸੋਹਣੀ ਜੀ ਸੁਬਾਹ ਦਾ ਟਾਈਮ ਹੈ ਬੱਚੇ ਜਾ ਰਹੇ ਨੇ ਸਕੂਲਾਂ ਨੂੰ ਤੇ ਕਾਮ ਹੀ ਮੈਨੂੰ ਵੇਖ ਕੇ ਨਾ ਆਵਾਜ਼ਾਂ ਮਾਰਿਆ ਕਹਿੰਦਾ ਦੇਸੀ ਜੱਟ ਮੇਰੇ ਵੱਲ ਵੀ ਕੈਮਰਾ ਫੇਰ ਲੈ ਹੈਂ ਜੀ ਸਾਹਮਣੇ ਤਾਰ ਤੇ ਬੈਠਾ ਕਾਂ ਕਰੀ ਜਾ ਰਿਹਾ ਪਤਾ ਨਹੀਂ ਕੀ ਕਹਿ ਰਿਹਾ ਮੇਰੇ ਬਾਰੇ 'ਚ ਬਈ ਕਿਹੜਾ ਬੰਦਾ ਆਪਣੇ ਪਿੰਡ ਦੇ ਅੰਦਰ ਆ ਗਿਆ ਪਹਿਲੇ ਤੇਰੀ ਸ਼ਬੂਤੀ ਸ਼ੁਤੀ ਵੇਖੀ ਹੈ ਨਹੀਂ ਇੱਥੇ ਸੁਬਾਹ ਕਾਂ ਨਾ ਕੋਠੇ ਤੇ ਆ ਕੇ ਕਾਂ ਸ਼ੁਰੂ ਕਰ ਦਿੰਦੇ ਨੇ ਹੁਣ ਉੱਧਰ ਬੈਠੇ ਨੇ ਆਵਾਮ ਨੂੰ ਜਗਾ ਰਹੇ ਨੇ ਕਹਿੰਦੇ ਉੱਠੋ ਜਿਹੜੇ ਸੁੱਤੇ ਹੋ ਜਾਓ ਕੰਮਾਂ ਕਾਜਾਂ ਤੇ ਹੈ ਜੀ ਕਾਂ ਪਹਿਲੇ ਬਥੇਰੇ ਹੁੰਦੇ ਸੀ ਹੁਣ ਘੱਟ ਹੀ ਹੋ ਗਏ ਨੇ ਪਤਾ ਨਹੀਂ ਸਾਰੇ ਕਿੱਧਰ ਟੁਰ ਗਏ ਮੈਂ ਫਿਰ ਥੱਲੇ ਹੀ ਲੈ ਆਇਆ ਧੁੱਪ ਜ਼ਰਾ ਨਾ ਜ਼ਿਆਦਾ ਹੁਣ ਚਮਕ ਰਹੀ ਸੀ ਸਾਜਰੇ ਜਦੋਂ ਜਿਹੜੇ ਸੂਰਜ ਨਿਕਲਿਆ ਹੋਵੇ ਆਏ ਹਾਏ ਬਹੁਤ ਜ਼ਬਰਦਸਤ ਨਜ਼ਾਰਾ ਹੁੰਦਾ ਤੇ ਚਲੋ ਜੀ ਨਹਾਉਂਦੇ ਹਾਂ ਤੁਹਾਨੂੰ ਪਤਾ ਪਾਕਿਸਤਾਨ ਦੇ ਅੰਦਰ ਬੰਦਾ 6 ਵਾਰੀ 7 ਵਾਰੀ ਨਹਾਵੇ ਫਿਰ ਹੀ ਪਤਾ ਲੱਗਦਾ ਜੇ ਮਹੀਨਾ ਹੋਇਆ ਨਹਾਤਾ ਹੀ ਨਹੀਂ ਮਾਸ਼ਾਅੱਲਾ ਜੀ ਵੇਖੋ ਨਾ ਕਿਵੇਂ ਸੁਬਾਹ ਸਾਫ਼ ਸੁਫ ਕਰਕੇ ਟੁਰ ਗਏ ਨੇ ਪਿੰਡ ਨੂੰ ਸਾਫ਼ ਸੁਫ ਰੱਖਣਾ ਚਾਹੀਦਾ ਘਰ ਤੇ ਅਸੀਂ ਸਾਫ਼ ਰੱਖ ਲੈਂਦੇ ਹਾਂ ਘਰ ਦਾ ਗੰਦ ਬਾਹਰ ਸੁੱਟ ਦਿੰਦੇ ਹਾਂ ਪਰ ਸਾਡੇ ਪਿੰਡ ਦੇ ਅੰਦਰ ਉਹ ਚੀਜ਼ ਨਹੀਂ ਹੈ ਘਰ ਵੀ ਸਾਫ਼ ਤੇ ਬਾਹਰ ਵੀ ਸਾਫ਼ ਸੋਹਣਾ ਜਿਹਾ ਮਾਹੌਲ ਬਣਾ ਦਿੰਦੇ ਨੇ ਅੱਜ ਅਸੀਂ ਵੋਕ ਸ਼ੋ ਕਰਨ ਨਹੀਂ ਗਏ ਉਸ ਕਹਿੰਦੀ ਸੀ ਤੁਹਾਡੀ ਤਬੀਅਤ ਠੀਕ ਨਹੀਂ ਹੈ ਅੱਜ ਰਹਿਣ ਦਈਏ ਵੋਕ ਸ਼ੋ ਕਰਨ ਵਾਸਤੇ ਨਾ ਕੱਲ੍ਹ ਜਾਵਾਂਗੇ ਇੱਥੇ ਵੋਕ ਕਰਨ ਦਾ ਤੁਹਾਨੂੰ ਪਤਾ ਆਪਣੀ ਮਜ਼ਾ ਆਉਂਦਾ ਸਕੂਨ ਹੋ ਜਾਂਦਾ ਜਿਹੜੇ ਬੰਦਾ ਸੁਬਾਹ ਦੀ ਵੋਕ ਕਰਕੇ ਆਉਂਦਾ ਨਾ ਹਾਏ ਹਾਏ ਬੰਦਾ ਇੱਕਦਮ ਫਰੈਸ਼ ਹੋ ਜਾਂਦਾ ਹਵਾ ਅੱਜ ਵੀ ਨਹੀਂ ਚੱਲ ਰਹੀ ਹਵਾ ਬਿਲਕੁਲ ਰੁਕੀ ਹੈ ਤੇ ਸੂਰਜ ਵੀ ਤਪਸ਼ ਆਸਤਾ ਵਧਣੀ ਸ਼ੁਰੂ ਹੋ ਗਈ ਹੈ ਤੇ ਜਦ ਤੱਕ ਖੁੱਲ ਕੇ ਪਸੀਨਾ ਨਾ ਆਵੇ ਨਾ ਆਏ ਹਾਏ ਮਜ਼ਾ ਨਹੀਂ ਆਉਂਦਾ ਇੱਥੇ ਪਾਕਿਸਤਾਨ ਇੰਗਲੈਂਡ ਜਾ ਕੇ ਅਸੀਂ ਠੰਡਾ ਹੀ ਲਵਾਉਣੀਆਂ ਨੇ ਫਰੀਜ਼ ਹੀ ਹੋਣਾ ਉੱਥੇ ਜਾ ਕੇ ਤੇ ਮੈਂ ਜੀ ਚਲੋ ਜਿਤਨੀ ਗਰਮੀ ਹੈ ਆਪਣੇ ਅੰਦਰ ਸਮੇਟ ਕੇ ਟੁਰ ਜਾਂਦੇ ਆ ਗੱਡੀ ਸਾਡੀ ਅੰਦਰ ਹੀ ਖੜੀ ਹੈ ਜੀ ਇਹ ਸਾਡਾ ਗੈਰੇਜ ਹੈ ਜਿੱਥੇ ਅਸੀਂ ਆਪਣੀ ਗੱਡੀ ਨੂੰ ਸੰਭਾਲ ਕੇ ਰੱਖਿਆ ਬੜੇ ਸੋਹਣੇ ਜਿਹੇ ਤਰੀਕੇ ਨਾਲ ਪਤਾ ਨਹੀਂ ਕਿਹੜੀ ਸਾਈਡ ਤੇ ਲੈ ਕੇ ਚੱਲੇ ਨੇ ਆਏ ਵੀ ਸ਼ਾਮੀ ਨੇ ਤੇ ਦਿਨ ਨੂੰ ਸਾਨੂੰ ਮਿਲਦੇ ਨਹੀਂ ਸਿਰਫ ਸ਼ਾਮ ਨੂੰ ਹੀ ਸਾਨੂੰ ਮਿਲਦੇ ਨੇ ਸੁਬਾਹ ਦਾ ਇੰਤਜ਼ਾਰ ਕਰਵਾ ਕੇ ਨਾ ਹੁਣ ਤੁਸੀਂ ਆਏ ਵੈਸੇ ਨਾ ਭਾਈ ਤਨਵੀਰ ਆਈ ਯਾਰ ਮੈਂ ਬੜਾ ਮਸਰੂਫ ਆਉਂ ਇਸ ਵਜ੍ਹਾ ਤੋਂ ਮੈਂ ਆ ਨਹੀਂ ਸਕਿਆ ਤੇ ਹੁਣ ਇਸੇ ਵਾਸਤੇ ਤੁਹਾਨੂੰ ਤੁਹਾਡੇ ਚਾਹਣ ਵਾਲੇ ਕਹਿੰਦੇ ਰਾਣਾ ਸਾਹਿਬ ਨਾਲ ਵੀਡੀਓ ਬਣਾਇਆ ਕਰੋ ਤੁਸੀਂ ਨਜ਼ਰ ਹੀ ਨਹੀਂ ਆਉਂਦੇ ਇਹ ਉਹਨਾਂ ਦੀ ਮੁਹੱਬਤ ਜਿਹੜੇ ਲੋਕ ਨਾ ਮੈਨੂੰ ਯਾਦ ਕਰਦੇ ਨੇ ਤੇ ਅੱਜ ਸਪੈਸ਼ਲ ਹੁਣ ਮੈਂ ਤੁਹਾਨੂੰ ਲਿਆਂਦਾ ਇਸ ਵਾਸਤੇ ਰਾਣਾ ਸਾਹਿਬ ਕਿੱਥੇ ਲੈ ਕੇ ਆਂਦੇ ਮੈਨੂੰ ਕਹਿੰਦਾ ਆ ਤੁਹਾਨੂੰ ਕੋਈ ਸਪੈਸ਼ਲ ਜੀ ਚੀਜ਼ ਤੁਹਾਨੂੰ ਜਨਾਬ ਮੈਂ ਲਿਆਂਦਾ ਸਪੈਸ਼ਲ ਮੱਝ ਦਾ ਦੁੱਧ ਪਿਆਉਣ ਵਾਸਤੇ ਤੁਸੀਂ ਯੂਕੇ ਵੀ ਪੀਂਦੇ ਪਏ ਹੋ ਅੱਗੇ ਪਿੱਛੇ ਪੀਂਦੇ ਹੋ ਪਰ ਕਿਹੜਾ ਦੁੱਧ ਖਾਲਸ ਦੁੱਧ ਤੁਸੀਂ ਪੀਓਗੇ ਇਨਸ਼ਾਅੱਲਾ ਯਾਦ ਕਰੋਗੇ ਇਹ ਵੇਖਦੇ ਪਏ ਹੋ ਆਏ ਭਾਈ ਔਰ ਫੈਂਟਾ ਲਾ ਰਹੇ ਨੇ ਹਾਂਜੀ ਫੈਂਟਾ ਲਾ ਰਹੇ ਜਨਾਬ ਤੁਹਾਨੂੰ ਅੱਜ ਖਾਲਸ ਦੁੱਧ ਹੋਏਗਾ ਵਿੱਚ ਆਈਸਕ੍ਰੀਮ ਪਾ ਕੇ ਉਹ ਤੁਹਾਨੂੰ ਪਿਆਵਾਂਗੇ ਹਾਏ 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 ਰਾਣਾ ਤੁਸੀਂ ਯੂਕੇ ਵੀ ਪੀਤੇ ਹੋਏਗਾ ਹੋਰ ਕਿਤੇ ਪੀਤੇ ਹੋਏਗਾ ਇਨਸ਼ਾਅੱਲਾ ਜੀ ਭਾਈਜਾਨ
ਰਾਣਾ ਸਾਹਿਬ ਕਿਤੇ ਭਾਈ ਹੋਰ ਤੁਹਾਨੂੰ ਕੋਈ ਪੈਸੇ ਤੇ ਨਹੀਂ ਦਿੰਦੇ ਮੱਖਣ ਨਹੀਂ ਲਾਉਣ ਨਹੀਂ, ਮੈਂ ਦੇ? ਟਿਪ ਵਾਲਾ ਬੰਦਾ ਨਹੀਂ, ਇਸ ਤੇ ਸਾਦੇ ਜਿਹੇ ਬੰਦੇ ਆ ਅੱਛਾ। ਦਰਵੇਸ਼ ਦੇ ਜਨਾਬ। ਬੜੀਆਂ ਤਾਰੀਫਾਂ ਕਰ ਰਹੇ ਹੋ, ਨਹੀਂ, ਬਾਕੀ ਕੋਈ ਗੱਲ ਹੈ? ਤਾਰੀਫ ਤਾਂ ਕਰਨੀ ਚਾਹੀਦੀ, ਜਿਹੜਾ ਅੱਛੀ ਚੀਜ਼ ਦੇਵੇ, ਅੱਛਾ ਮਾਲ ਹੋਵੇ ਤੇ ਉਹਨੂੰ ਖਾਓ ਨਾ ਪੀਓ ਤੇ ਉਹਦੀ ਤਾਰੀਫ ਕਰੋ। ਚਲੋ ਤਾਰੀਫ ਲਵਾਓ ਨਾ, ਕਰਨੀ ਫਿਰ ਚਾਹੀਦੀ। ਵੇਖਦੇ ਆ ਰਾਣਾ ਹਾਂਜੀ। ਸਾਹਿਬ, ਲਵਾਓ ਨਾ। ਬੋਤਲਾਂ ਵੇਖੋ ਨਾ, ਬਾਸ਼ੋ ਕੱਢੋ ਨਾ ਬੋਤਲਾਂ ਜਨਾਬ ਮੌਲਵੀ ਸਾਹਿਬ। ਇਹ ਵੇਖੋ ਜਨਾਬ, ਦਿਓ 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 ਜੀ। ਇਹ ਵੇਖੋ ਤੁਹਾਨੂੰ ਹਾਏ ਹਾਏ। ਸਫਾਈ ਹਰ ਤਰ੍ਹਾਂ ਦੇ ਯਾਨੀ ਕਿ ਨਾ ਖਾਲਸ ਦੁੱਧ ਮਿਲੇਗਾ। ਚਲੋ ਹੁਣ ਪੀਂਦੇ ਆ ਨਾ, ਫਿਰ ਵੇਖਦੇ ਆ ਖਾਲਸ ਹੈ ਕਿ ਨਹੀਂ ਖਾਲਸ। ਕਿਉਂ ਜੀ? ਬਿਲਕੁਲ ਜਨਾਬ, ਇਹ ਹਾਏ ਵੇਖੋ ਹਾਏ। ਇਨਸ਼ਾਅੱਲਾ ਜੀ। ਮੈਂ ਲਈਏ ਵੇਖੋ, ਇਹ ਪੀ ਰਹੇ ਆ ਜਨਾਬ। ਰਾਣਾ ਸਾਹਿਬ ਇਹ ਕੀ ਜ਼ਿਆਦਤੀ ਹੈ? ਬੋਤਲ ਤੁਸੀਂ ਮੇਰੇ ਵਾਸਤੇ ਲਏ ਸੀ, ਤਾਰੀਫਾਂ ਕਰ ਰਹੇ ਸੀ, ਬੋਤਲ ਸੋਹਣੀ ਜੀ ਹੈ ਤੇ ਆਪ ਹੀ ਛਕ ਦਿੱਤੀ ਜੀ। ਭਾਈ ਤਨਵੀਰ, ਇੱਕ ਬੋਤਲ ਦੇ ਵੈਸੇ ਮੈਂ ਚੋਂਗੇ ਛਕ ਰਿਹਾ ਸੀ ਤੇ 2 ਬੋਤਲਾਂ ਹੋਰ ਪੀਣੀਆਂ ਤੇ ਤਾਂ ਗੁਜ਼ਾਰਾ ਬਣੇ, ਫਿਰ ਤੁਹਾਨੂੰ ਮੈਂ ਦਿਆਂਗਾ ਜਨਾਬ। ਤੇ ਮੈਨੂੰ ਕਿਹੜੀ ਚੀਜ਼ ਵਾਸਤੇ ਲੈ ਕੇ ਆਏ ਹੋ ਇੱਥੇ? ਤੁਹਾਨੂੰ ਵੀ ਇਸੇ ਵਾਸਤੇ ਲਿਆਂਦਾ, ਪਹਿਲੇ ਮਿਹਨਤ ਰਜਾਂਦੇ ਫਿਰ ਤੁਹਾਨੂੰ ਰਜਾਵਾਂਗੇ ਨਾ ਜਨਾਬ। ਪਹਿਲੇ ਤੇ ਆਏ ਲੇਟ ਤੇ ਉਹ ਤੂੰ ਬੋਤਲਾਂ ਆਪ ਛਕ। ਓਹੋ ਬਾਸ਼ੋ, ਮੈਂ ਫਿਰ ਘੱਟ ਹੋ ਜਾਵਾਂ? ਨਹੀਂ ਨਹੀਂ, ਘਰ ਕਿਉਂ ਜਾਣਾ ਤੁਹਾਨੂੰ ਜਨਾਬ? ਭਾਈ ਵੇਖੋ ਤਾਂ ਸਹੀ, ਤੁਸੀਂ ਦੁੱਧ ਪੀਓਗੇ ਯਾਦ ਕਰੋਗੇ। ਆਏ ਹਾਏ ਹਾਏ, ਮਜ਼ਾ ਆ ਰਿਹਾ? ਕਸਮ ਕਿਆ ਹੀ ਬਾਤਾਂ। ਮੈਨੂੰ ਤਾਂ ਨਹੀਂ ਆ ਰਿਹਾ ਕਿਉਂਕਿ ਬੋਤਲ ਨਹੀਂ ਪਿਆਈ ਤੁਸੀਂ। ਓਹੋ ਮੈਂ ਪੀ ਰਿਹਾ ਨਾ, ਮਜ਼ਾ ਮੈਨੂੰ ਹੀ ਆਣਾ, ਤੁਸੀਂ ਤਾਂ ਇੱਕ ਵਾਰੀ ਦੂਰੋਂ ਵੇਖ ਰਹੇ ਹੋ। ਹਾਂਜੀ ਹਾਂਜੀ ਪੀ ਬਿਲਕੁਲ ਸਕਦੇ ਹਾਂ ਅਸੀਂ? ਪੀ ਸਕਦੇ ਹੋ ਜੀ, ਜੇ ਪੀ ਤੁਸੀਂ ਰੱਜ ਗਏ ਹੋ ਤੇ। ਨਹੀਂ ਜੀ, ਅਸੀਂ ਹਲਦੀ ਫਿਰ ਛੁੱਟੀ ਲਾਵਾਂਗੇ ਇੱਕ ਦੋ ਵਾਰ। ਅੱਛਾ ਹਾਂਜੀ, ਬਿਸਮਿਲ੍ਲਾ, ਤੁਸੀਂ ਇਸ ਤੋਂ ਵੀ ਪਹਿਲੇ ਇਹ ਵੀ ਜਾਂਦੀ ਰਵੇ, ਅਸੀਂ ਪੀ ਲਈਏ, ਚੈੱਕ ਹਾਂਜੀ, ਕਰ ਲਈਏ। ਬਿਲਕੁਲ। ਇਹ ਬੋਤਲਾਂ ਪੀਤੀ ਨਹੀਂ ਰੱਖਣੀਆਂ, ਰਾਣਾ ਸਾਹਿਬ ਨੂੰ ਦੱਸਣਾ ਵੀ ਹੈ ਕੋਈ ਜਨਾਬ। ਇੰਨੇ ਨਹੀਂ ਰਾਣੇ ਦੀ ਤਾਰੀਫ ਕਰ ਰਿਹਾ ਹੈ। ਰਾਣਾ ਸਾਹਿਬ ਵੈਸੇ ਠੰਡ ਜੀ ਪੈ ਗਈ ਸੀਨੇ ਨੂੰ। ਹਾਂ ਹਲਦੀ ਤੇ ਇੱਕ ਬੋਤਲ ਹੋਰ ਪੀਓਗੇ ਨਾ ਜਨਾਬ, ਤਾਂ ਕਿਆ ਹੀ ਬਾਤਾਂ ਬਾਦਸ਼ਾਹ। ਇੱਕ ਬੋਤਲ ਮੇਰੇ ਵਾਸਤੇ ਕਹਿ ਰਹੇ ਹੋ ਜਾਂ ਆਪਣੇ ਵਾਸਤੇ? ਨਹੀਂ ਜੀ, ਤੁਹਾਡੇ ਵਾਸਤੇ ਨਹੀਂ, ਮੈਂ ਆਪਣੇ ਵਾਸਤੇ। ਤਾਂ ਹੀ ਕਹਿ ਰਿਹਾ था ਇੱਕ ਹੋਰ ਬੋਤਲ ਪੀਓਗੇ ਤਾਂ ਠੰਡ ਜ਼ਿਆਦਾ ਪਏਗੀ। ਬਿਲਕੁਲ ਜੀ। ਮਜ਼ੇਦਾਰ ਹੈ ਰਾਣਾ ਸਾਹਿਬ, ਸਹੀ ਤੁਸੀਂ ਗੱਲਾਂ ਕੀਤੀਆਂ ਨੇ ਭਾਈ ਹੋਰਾਂ ਦੇ। ਹਾਂਜੀ ਖਾਲਸ ਮਾਈ ਦਾ ਦੁੱਧ ਨਾਲ ਵਿੱਚ ਪਤਾ ਨਹੀਂ ਭਾਈ ਹੋਰਾਂ ਪਾਇਆ ਕੀ ਹੈ। ਬਾਸ਼ੋ ਚਾਰੇ ਮਗਜ਼ ਹਰ ਚੀਜ਼ ਹਾਏ ਪਾ ਹਾਏ। ਕੇ, ਕਿਆ ਹੀ ਬਾਤਾਂ ਨੇ, ਵੇਖੋ ਨਾ ਹੈ। ਕੀ ਬਾਤ ਹੈ ਰਾਣਾ ਸਾਹਿਬ, ਮਿਹਰਬਾਨੀ ਤੁਹਾਡੀ ਨਾ, ਸਾਨੂੰ ਇਹ ਚੀਜ਼ਾਂ ਪੀਣ ਨੂੰ ਕੇ ਜਾ ਰਹੇ ਹੋ। ਮੈਂ ਤੁਹਾਨੂੰ ਜਨਾਬ ਲੈ ਕੇ ਜਾ ਰਿਹਾ ਜੀ ਅੱਗੇ। ਤੁਸੀਂ ਆਓ, ਤੁਹਾਨੂੰ ਇਹਨਾਂ ਬਾਜ਼ਾਰ ਦੇ ਚੱਕਰ ਲਵਾਉਂਦੇ, ਸ਼ਾਮ ਦੇ ਟਾਈਮ ਜਰਾ ਫਿਰੋ ਟੁਰੋਗੇ, ਮਾਹੌਲ ਵੀ ਵੇਖੋਗੇ ਤੇ ਫਰੈਸ਼ ਹੋ ਜਾਓਗੇ। ਅੱਛਾ ਚਲੋ। ਹਾਂਜੀ, ਨਾਲ ਕੋ ਖਾਵਾ ਪੀਵਾਂਗੇ, ਸਮਝਿਆ ਕਰੋ ਨਾ, ਖਾਣ ਪੀਣ ਬਗੈਰ ਤਾਂ ਗੱਡੀ ਨਹੀਂ ਰਹੀ। ਅੱਛਾ ਭਾਈ ਹੋਰਾਂ ਵੇਖੋ ਨਾ, ਛੱਲੀਆਂ ਭੁੰਨ ਰਹੇ ਕਿੰਨੀਆਂ ਸੋਹਣੀ ਸੋਹਣੀ ਸ਼ਾਮ ਦੇ ਟਾਈਮ। ਆਏ ਹਾਏ, ਸੋਹਣੀ ਜੀ ਛੱਲੀ ਹੈ ਵੇਖੋ, ਮਾਸ਼ਾਅੱਲਾ। ਰਾਣਾ ਸਾਹਿਬ ਕਹਿੰਦੇ ਤੁਹਾਨੂੰ ਰੇੜੀਆਂ ਲੱਗੀਆਂ ਨੇ, ਕੋਈ ਕੇਲੇ ਵੇਚ ਰਿਹਾ, ਕੋਈ ਅੰਗੂਰ ਵੇਚ ਰਿਹਾ, ਮਾਸ਼ਾਅੱਲਾ। ਰੌਣਕ ਮੇਰਾ ਵਾਹ ਵੀ ਸ਼ਹਿਰ ਦੇ ਅੰਦਰ ਲੱਗਾ ਹੁੰਦਾ ਹੈ। ਸਾਹਮਣੇ ਜੀ ਨਵੇਂ ਲੱਗਦਾ ਜੀ ਬਾਬਾ ਤੁਰਕ ਸ਼ਵਾਰਮਾ ਕਬਾਬ। ਚਲੋ ਜੀ ਕਿਸੇ ਟਾਈਮ ਸ਼ਵਾਰਮੇ ਕਬਾਬ ਵੀ ਖਾਵਾਂਗੇ ਭਾਈ ਹੋਰਾਂ ਕੋਲੋਂ। ਪੈਦਲ ਚੱਲ ਕੇ ਜੀ ਆਪਣੇ ਬਾਜ਼ਾਰ ਦਾ ਨਜ਼ਾਰਾ ਕਰਦੇ ਹਾਂ। ਰਾਣਾ ਸਾਹਿਬ ਇਹ ਕੁਵੇਟਾ ਵਾਲੇ ਵੀ ਆ ਗਏ ਨੇ ਇੱਥੇ? ਹਾਂਜੀ, ਕੁਵੇਟਾ ਵਾਲੇ ਵੀ ਆ ਗਏ ਜਨਾਬ। ਵੇਖੋ ਨਾ, ਕੁਵੇਟਾ ਚਾਹ ਸਾਰਾ ਕੁਝ ਜਨਾਬ ਬਣ ਕਦੇ ਰਿਹਾ। ਚਾਹ ਪੀਤੀ ਇੱਥੇ ਰਾਣਾ ਸਾਹਿਬ? ਪੀਤੀ ਤਾਂ ਨਹੀਂ ਜਨਾਬ, ਫਿਲਹਾਲ ਇਹ ਵੇਖੋ ਨਾ, ਚਾਹ ਬਣ ਰਹੀ, ਚਾਹ ਇਹਨਾਂ ਦੀ ਬੜੀ ਮਸ਼ਹੂਰ ਹੈ। ਇਹ ਵਾਲੀ? ਹਾਂਜੀ ਤੇ ਰਾਣਾ ਸਾਹਿਬ ਜੇ ਤੁਸੀਂ ਪੀਤੀ ਨਹੀਂ ਤੇ ਤਾਰੀਫ ਬੜੀ ਕਰ ਰਹੇ ਹੋ, ਤੁਹਾਨੂੰ ਕਿਵੇਂ ਲੋਕ ਪਤਾ? ਕਰਦੇ ਨੇ ਤਾਂ ਕਰ ਰਹੇ ਨਾ ਭਾਈ ਹਾਂਜੀ? ਜੀ, ਤਾਰੀਫ ਲੋਕ ਕਰਦੇ ਨੇ ਨਾ ਪੀ ਕੇ। ਅੱਛਾ, ਹਾਂਜੀ। ਹੁਣ ਤਾਂ ਸ਼ਾਮ ਦਾ ਟਾਈਮ ਹੈ, ਹੁਣ ਚਾਹ ਤਾਂ ਨਹੀਂ ਬਣਦੀ ਪੀਣੀ। ਨਹੀਂ ਜੀ, ਹੁਣ ਚਾਹ ਦਾ ਟਾਈਮ ਕੋਈ ਨਹੀਂ, ਫਿਰ ਕਿਸੇ ਟਾਈਮ ਆਵਾਂਗੇ ਤੇ ਚਾਹ ਪੀਵਾਂਗੇ। ਚਲੋ ਫਿਰ ਚਲੀਏ। ਹਾਏ ਹਾਏ, ਸ਼ਾਮ ਦਾ ਟਾਈਮ ਹੁੰਦਾ, ਭਾਈ ਹੋਰ ਆ ਜਾਂਦੇ ਨੇ, ਬੋਟੀਆਂ ਆਵਾਮ ਨੂੰ ਖਵਾਉਂਦੇ ਨੇ ਸੋਹਣੀਆਂ ਸੋਹਣੀਆਂ। ਕਲੰਦਰੀ ਟਿੱਕਾ ਪੁਆਇੰਟ ਹੈ ਜੀ। ਬੜੇ ਕਾਰੀਗਰ ਬੰਦੇ ਨੇ ਮਾਸ਼ਾਅੱਲਾ ਜੀ ਇਸ ਚੀਜ਼ ਦੇ। ਕੀ ਬਾਤ ਹੈ। ਲੈ ਕੇ ਚੱਲੇ ਵੈਸੇ ਭਾਈ ਜੀ, ਤੁਹਾਨੂੰ ਨਾ ਇੱਕ ਚੀਜ਼ ਅਸੀਂ ਖਵਾ ਪਿਆ ਰਹੇ ਹਾਂ ਵੀ ਜਿਹੜੀ ਕਿਸੇ ਦੌਰ ਵਿੱਚ ਝੰਗ ਜਾਂਦੇ ਸਾਂ, ਉੱਥੇ ਭਾਈ ਤਨਵੀਰ ਆਪਾਂ ਪੀਂਦੇ ਸਾਂ। ਆਪਣੇ ਸ਼ਹਿਰ 'ਚ ਵੀ ਮਿਲਦੀ ਹੈ? ਹਾਂਜੀ, ਹੁਣ ਤਾਂ ਆਪਣੇ ਸ਼ਹਿਰ 'ਚ ਵੈਰਾਈਟੀ ਆਈ। ਵੇਖੋ 3 ਬੋਰ ਪਿਸਤੌਲ ਜਿੰਨਾ ਭਾਈ ਜੀ ਦਾ ਖੜਾ ਕਿ ਗਲੇ ਬੋਤਲ ਖੁੱਲਦੀ ਹੈ। ਅੱਛਾ, ਹਾਂਜੀ, ਬੰਟੇ ਵਾਲੀ ਬੋਤਲ ਭਾਈ ਜੀ। ਬੰਟੇ ਦੀ ਬੋਤਲ ਕਹਿੰਦੇ ਨੇ? ਹਾਂਜੀ। ਚਲੋ ਫਿਰ ਪੀ ਲੈਂਦੇ ਆ ਜੀ। ਬੰਟੇ ਵਾਲੀ ਬੋਤਲ ਪੀਤੇ ਅਰਸਾ ਹੀ ਹੋਇਆ। ਬਿਲਕੁਲ ਜੀ, ਸਵਾਦ ਹੋਈ ਹੋਣਾ ਜਿਹੜੀ ਸਵਾਦ ਪੀਂਦੇ ਹੁੰਦੇ ਸੀ। ਜਾਕਾ ਹੋਈ ਜੀ। ਚਲੋ ਜੀ, ਹੱਦ ਦੀ ਲੱਜ਼ਤ ਤਬਦੀਲ ਹੋਏ ਤਾਂ ਉਹਦਾ ਮੈਂ ਨਹੀਂ ਕੁਛ ਆ ਜੀ। ਬੋਲੋ। ਹਾਂਜੀ। ਹਾਏ ਹਾਏ, ਇਹ ਓਏ 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 ਵੇਖੋ ਜੀ, ਸੁਣਾਓ। ਐਡਾ ਖੜਕ ਆਇਆ। ਰਾਣਾ ਸਾਹਿਬ ਕਦੀ ਗਲਤ ਬਿਆਨੀ ਨਹੀਂ ਕਰ ਸਕਦੇ। ਹਾਂ, ਖੜਕ ਆਇਆ ਤੇ ਸਵਾਦ ਵੀ ਖੜਕ ਵਾਲਾ ਹੀ ਹੋਣਾ। ਬਿਲਕੁਲ ਸਾਫ਼ ਕਹਿ ਰਹੇ ਜੀ। ਲਓ ਜੀ, ਭਾਈਆਂ ਕਹਿੰਦੇ ਜੀ ਨਾਲ ਖੜਕ ਵੀ ਆਏਗਾ ਤੇ ਨਾਲ ਸਵਾਦ ਵੀ ਵਧੀਆ ਜਾਏਗਾ। ਭਾਈਜਾਨ ਇੱਕ ਸੋਹਣਾ ਜਿਹਾ ਸਾਨੂੰ ਵੀ ਬਣਾ ਕੇ ਦਿਓ ਨਾ। ਕੀ ਬਾਤ ਹੈ। ਵੇਖੋ ਰਾਣਾ ਸਾਹਿਬ, ਇੱਕ ਬਣਾ ਕੇ ਦਿਓ, ਅੱਜ ਇੱਕ ਪੀਾਂਗੇ ਫਿਰ 2 ਪੀਾਂਗੇ ਬਾਅਦ ਵਿੱਚ। ਅੱਜ ਪਹਿਲੇ ਦਿਨ ਹੀ ਇਤਨਾ ਯਾਨੀ ਕਿ ਕੰਮ ਚੁੱਕ ਕੇ ਰੱਖਣਾ ਜੀ। ਹਾਂਜੀ, ਨਵੀਂ ਚੀਜ਼ ਹੈ ਨਾ ਆਪਣੇ ਸਿਲਾ ਵਾਲੀ 'ਚ। ਹਾਂਜੀ। ਅਸੀਂ ਇਹ ਪੀਣ ਵਾਸਤੇ ਬੜੇ ਦੂਰ ਦੂਰ ਜਾਂਦੇ ਹੁੰਦੇ ਸੀ, ਭਾਈ ਹੋਰ ਇੱਥੇ ਲੈ ਕੇ ਆ ਗਏ ਨੇ। ਦੇਖ ਲਓ ਭਾਈ ਤਨਵੀਰ, ਤੁਹਾਨੂੰ ਯੂਕੇ 'ਚ ਚੀਜ਼ਾਂ ਨਹੀਂ ਮਿਲਣੀਆਂ, ਮੈਂ ਤੁਹਾਨੂੰ ਇੱਥੇ ਸਿਲਾ ਹੈ। ਹਾਏ कैसे यानी कि देसी नुस्खे है। देखो हाय हाय, क्या बात है।
हेलो जी तुसी पियो ना तो चेक कर पहले करो ਰਾਣਾ ਸਾਹਿਬ ਚੈੱਕ ਕਰਾ ਦਿੱਤੇ ਵੈਸੇ ਤੁਸੀਂ ਨਾ जो भाई जी ਅਸੀਂ ਗਲਤ ਬਿਆਨੀ ਨਹੀਂ ਕਦੀ ਕੀਤੀ ਜਿਹੜੀ ਗੱਲ ਕਰੀਏ ਮੂੰਹ ਤੇ ਕਰਦੇ ਮਜ਼ਾ ਆ ਗਿਆ ਵੈਸੇ ਨਾ ਤੇ ਉਹੀ ਸਵਾਦ ਹੈ ਜਿਹੜਾ ਝੰਗ ਦੇ ਅੰਦਰ ਪੀਂਦੇ ਹੁੰਦੇ ਸੀ ਹਾਂਜੀ ਬਸ ਫਿਰ ਜੀ ਆਪੋ ਆਪੋ ਇਲਾਕੇ ਦੇ ਪਾਣੀ ਅਸੀਂ ਤਾਂ ਭਾਈਜਾਨ ਨੇ ਉਹਨਾਂ ਖੜਕ ਕੀਤਾ ਨਾ ਅਸੀਂ ਖੜਕ ਤੇ ਖੁਸ਼ ਹੋ ਗਏ ਹਾਂਜੀ ਢੱਕਣ ਨੂੰ ਨਾ ਪੁੱਟਿਆ ਢੱਕਣ ਪਤਾ ਨਹੀਂ ਕਿੱਧਰ ਗਿਆ ਬਸ ਕਈ ਬੰਦੇ ਨੇ ਖੜਕ ਤੇ ਖੁਸ਼ ਰਹਿੰਦੇ ਨੇ ਅਸੀਂ ਖੜਕ ਤੇ ਖੁਸ਼ ਹੋਏ ਆ ਤੁਸੀਂ ਤਾਂ ਨਹੀਂ ਪੀਣਾ ਰਾਣਾ ਸਾਹਿਬ ਵੇਖੋ ਜੀ ਜੇ ਜ਼ਰਾ ਜ਼ਾਇਕਾ ਬਣਾ ਦਿਓ ਤੇ ਮਿਹਰਬਾਨੀ ਹੈ ਤੁਹਾਡੀ ਮੇਰਾ ਵੀ ਦਿਲ ਲੈਂਦੇ ਦਿਲ ਕਰ ਗਿਆ ਤੁਹਾਡਾ ਤੁਸੀਂ ਤਾਂ ਕਹਿੰਦੇ ਸੀ ਮੈਂ ਅੱਜ ਡਾਈਟਿੰਗ ਕਰ ਰਿਹਾ ਨਹੀਂ ਡਾਈਟ ਵੀ ਕਰ ਰਿਹਾ ਡਾਈਟਿੰਗ ਵੀ ਡੰਗ ਤੇ ਟਾਈਮ ਦੀ ਮੈਨੂੰ ਭੁੱਖ ਤੇ ਪਿਆਸ ਤੇ ਨਾ ਮਾਰੋ ਅੱਛਾ ਹਾਂਜੀ। ਪਿਆ ਦੀ ਹੈ ਤੁਹਾਨੂੰ ਯਾਦ ਨਹੀਂ ਕਰਦੇ ਮਿਹਰਬਾਨੀ ਤੁਹਾਡੀ ਚਲੋ ਇਹਦੇ ਚ 2 ਘੁੱਟ ਪਿਆ ਦਿਓ ਕੋਈ ਨਹੀਂ ਨਹੀਂ ਤੁਹਾਨੂੰ ਤਾਜ਼ਾ ਗਲਾਸ ਬਣਾ ਕੇ ਦੇਾਂਗੇ ਇਹਦੇ ਨਾਲ ਕੀ ਬਣਨਾ ਵੱਡਾ ਡਬਲ ਲਵਾ ਕੇ ਦੇਾਂਗੇ ਭਾਈ ਜੀ ਖੜਕ ਨਹੀਂ ਜ਼ਾਇਕਾ ਵੀ ਹੈ ਨਾ ਤਾਂ ਹੀ ਤੁਹਾਡਾ ਦਿਲ ਨਹੀਂ ਕਰਦਾ ਨਹੀਂ ਪਿਆ ਭਾਈ ਹੋਰਾਂ ਤੁਹਾਡੇ ਪਿਆਰ ਨਾਲ ਬਣਾਇਆ ਜ਼ਾਇਕਾ ਤੇ ਗਲਾਸ ਤੁਹਾਡੇ ਵਾਸਤੇ ਹੀ ਲਵਾ ਦਿੱਤਾ ਟੇਸਟ ਤੁਸੀਂ ਵੀ ਕਰ ਲਓ ਮਾੜਾ ਜਿਹਾ ਬਿਲਕੁਲ ਜਨਾਬ ਵੈਰੀ ਗੁੱਡ ਯਾਰ ਸਿਰਫ ਖੜਕ ਨਹੀਂ ਵਿੱਚ ਵੀ ਕੋਈ ਚੀਜ਼ ਬੋਲੀ ਇਹਦੇ ਅੱਛਾ ਮਜ਼ਾ ਆ ਗਿਆ ਪੈਸੇ ਪੂਰੇ ਹੋ ਗਏ ਨੇ ਖੁਦਾ ਦੀ ਕਸਮ ਕਿਆ ਹੀ माशाल्लाह जी बेंटे वाली बोतल पी के बड़ा मजा आया बोतल जरा डिफरेंट स्टाइल दी है स्वाद बेंटे वाली बोतल वाला ही है खड़क भी उसा लाइए गड्डी आराम ਨਾਲ ਚਲਾਣੀ ਜੇ ਬਾਸ਼ੋ ਗੱਡੀ ਐਂ ਜਾਸੀ ਹੈ ਤੇ ਸਟੀਅਰਿੰਗ ਬ੍ਰੇਕਾਂ ਸਾਰੀਆਂ ਆਪਣੇ ਹੱਥਾਂ 'ਚ ਸਭ ਰੇਸ ਆਪਣੇ ਕੰਟਰੋਲ ਵਿੱਚ ਹਾਂਜੀ ਹਾਂਜੀ ਉਹ ਤਾਂ ਭਾਈ ਤਨਵੀਰ ਹੈ ਕੋਈ ਨਾ ਮਸਲਾ ਵੀ ਹੱਥੋਂ ਨਿਕਲ ਜਾਣਾ 125 ਆਕੂ ਇਹ ਤੇ ਰੋਟੀਆਂ ਹੋਈਆਂ ਚਲੋ ਥੈਂਕ ਯੂ ਸਾਨੂੰ ਕਿਹੜੀ ਸਪੈਸ਼ਲ ਡਿਸ਼ ਬਣਾਉਣ ਲੱਗੇ ਅੰਡੇ ਅੰਡੇ ਦੇਸੀ ਮੁਰਗੀ ਦੇ ਅੰਡੇ ਬਲਾਤੀ ਮੁਰਗੀ ਦੇ ਦੇਸੀ ਨੇ ਦੇਸੀ ਹੈ ਜੀ ਅੱਜ ਅਸੀਂ ਖਾਣੇ ਨੇ ਅੰਡੇ ਵਧੀਆ ਜੇ ਮੈਂ ਜੀ ਹੋਰ ਚੀਜ਼ਾਂ ਖਾ ਕੇ ਥੱਕ ਗਿਆ ਬੌਸ ਕਹਿੰਦੀ ਅੱਜ ਮੈਂ ਅੰਡੇ ਖਾਣੇ ਮੈਂ ਕਿਹਾ ਚਲੋ ਨਾਲ ਮੈਂ ਵੀ ਖਾ ਗਿਣਾਗਾ I'm sure two is going to be enough. more than enough मैं तो सालन वाल खानी है ਹਾਂ मैं तो सालन वाल खानी है so I don't know if two is going to be enough. प्याज ज़्यादा होए मैं प्याज खावांगा ज़्यादा सिर्फ नमक साहब का पानी और जो मज़ा नहीं करना है जी इतने का नमक भी डिफरेंट है बहुत वेख के यूके वाला नमक नहीं है हाँ थोड़ा कर बस बस हाँ जी सोने अंडे बन के बहुत ही लगता मिर्चा ज़्यादा नहीं मर्चा को ज़्यादा औसन उसकी ना लून होने का तो ना मर्चा होनी है लूण की तो गारंटी कोई नहीं पर मिर्चा होती है मर्चा इतनी कोई तेजी one for myself. चुपड़ियाँ खाएगी बहुत सी रोटियाँ देखो ना हाय हाय देसी घ्यो ला के मैंने जरा तेल है वो था या सीड है ना इतना मच तेल actually बड़ी चपाती है तवा वही स्मूथ ना ही तवा बड़ा पा रहा है स्पेशल तवा भी गल सही है मैं कुर्सी ते बैठा कुर्सी ते उच्ची उच्ची फील होती है यूके च बहते हैं वो छोटियां होंदियां ये टेबल के बराबर है तो बहुत सी तुसी खाओ चुपड़ियाँ असी खावांगे सादियाँ डॉक्टर मना किया अबू जी इधर बह के खा रहे हैं तो असी इधर खा रहे हैं कल वाली रोटियां और सन जी वो ठंडियाँ हो गई से नहीं ठंडियाँ होनियाँ ये देसी रोटी है वो बलैती सुबह सुबह होगी जी साड़ी साजरे असी उठ खलोते हैं ਤੁਸੀਂ ਵੀ ਕਹਿੰਦੇ ਹੋਣੇ ਆ ਕਿਹੜੀ ਚੀਜ਼ ਦੇ ਪਿੱਛੇ ਜਨਾਬ ਇਹ ਜੀ ਨਟ ਮੱਛਰਦਾਨੀ ਜਿਹਨੂੰ ਕਹਿੰਦੇ ਨੇ ਨਾ ਮੱਛਰ ਨੁਕਸਾਨ ਵਾਲੀ ਚੀਜ਼ ਹੈ ਅੱਜ ਕੱਲ੍ਹ ਮੱਛਰ ਹੋ ਗਿਆ ਜੀ ਮਿਲਕ ਪੈਕ ਵਾਲਾ ਛੋਟੇ ਸਾਈਜ਼ ਦਾ ਉਹ ਮੱਛਰਦਾਨੀ 'ਚ ਵੀ ਵੜ ਜਾਂਦਾ ਆਏ ਆਖੋ ਜੀ ਅੰਦਰ ਗਰਮੀ ਸੀ ਅਸੀਂ ਹੈ ਜੀ ਬਾਹਰ ਬਿਸਤਰੇ ਲਾਉਂਦੇ ਹਾਂ ਅਤੇ ਮੱਛਰਦਾਨੀਆਂ ਲਾ ਕੇ तो एक अद वड़ गया सी उस बड़ा जलील किया मच्छरदानी दे अंदर कदे इधर वड़ जाए कदे उधर वड़ जाए फड़न की बड़ी कोशिश की कहता ना 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 देसी डाडा भी नहीं तू तेज़ ना मैं नहीं तेरे हाथ ही आना फिर टीके बड़े लाए मैंने बड़े टीके लाए ने मैं फिर की करा फिर लवाते ही रहा टीके बदे को बहुत बच गया बहुत सारी सैड ते मच्छर नहीं गया तो सारा मच्छर मेरे नहीं वड़ा है हाय
ਸੂਰਜ ਵੀ ਮਾਸ਼ਾਅੱਲਾ ਆਸਤਾ ਆਸਤਾ ਨਿਕਲ ਰਿਹਾ ਉਧਰ ਜੀ। ਮੱਛਰਦਾਨੀਆਂ ਹੈ ਬੜੀਆਂ ਵਧੀਆ ਜੀ ਨੇ, ਜੇ ਮੱਛਰ ਨਾ ਵੜੇ ਅੰਦਰ, ਜੇ ਵੜ ਜਾਏ ਤਾਂ ਕੰਮ ਖਰਾਬ ਹੀ ਹੁੰਦਾ। ਮੈਂ ਚੈੱਕ ਕਰਾਂਗੇ ਤੇ ਉਹ ਸਾਹਮਣੇ ਸੂਰਜ ਨਿਕਲ ਰਿਹਾ। ਇਹ ਚੈੱਕ ਕਰ ਦਰਖਤਾਂ ਦੇ ਪਿੱਛੋਂ ਆਸਤਾ ਆਸਤਾ ਜੇ ਉੱਪਰ ਆਏਗਾ ਨਾ ਫਿਰ ਮਾਸ਼ਾਅੱਲਾ ਵਧੀਆ ਜਿਹਾ ਨਜ਼ਰ ਆਏਗਾ। ਹੁਣ ਰਾਤ ਨੂੰ ਨਾ ਥੋੜੀ ਥੋੜੀ ਠੰਡ ਹੋ ਜਾਂਦੀ ਹੈ, ਹਾਲਾਂਕਿ ਪੱਖਾ ਅਸੀਂ ਚਲਾਇਆ ਸੋਹਣਾ ਜਿਹਾ, ਤੇ ਰਾਤ ਨੂੰ ਐਸੀ ਸਰਦੀ, ਫਿਰ ਪੱਖਾ ਬੰਦ ਕਰਨਾ ਪਿਆ, ਫਿਰ ਮੈਂ ਸਵੇਰ ਲਾਇਆ। ਲਓ ਜੀ, ਸਾਡੇ ਇਲਾਕੇ ਦੀ ਖੂਬਸੂਰਤ ਜੀ ਜਗ੍ਹਾ ਜਿਹੜੀ ਹੈ ਅਜੇ ਤਮੀਰ ਹੋ ਰਹੀ ਹੈ ਸਦੀਆਂ ਤੋਂ। ਇਹ ਇੱਥੇ ਹੀ ਹੈ ਫਿਲਹਾਲ, ਚੇਂਜ ਨਹੀਂ ਹੋ ਰਹੀ। ਅਸੀਂ ਜਾ ਰਹੇ ਹਾਂ ਸ਼ਹਿਰ, ਅੱਜ ਰੂਟ ਸਾਡਾ ਚੇਂਜ ਹੋ ਗਿਆ ਜਨਾਬ। ਅਸੀਂ ਗੱਡੀ ਚਾੜ ਲਈ ਜੀ 26 ਵਾਲੀ ਸੜਕ ਤੋਂ। ਰਾਣਾ ਸਾਹਿਬ ਕਹਿੰਦੇ ਤੁਹਾਨੂੰ ਅੱਜ ਇੱਧਰ ਦੀ ਸੈਰ ਕਰਾਉਂਦੇ, ਇੱਧਰ ਦਾ ਵਿਊ ਸਾਈਡ ਤੇ ਲਾ ਲਓ, ਇਹ ਨਾ ਵੇਖ ਲੋ ਲੋ ਗੱਡੀ ਖਿਲਾ ਲਓ, ਲੈ ਜਾਂਦੇ ਆ, ਬਿਹਤਰ ਰਹੀ ਹੈ। ਇਹ ਨਾ ਹੋਵੇ ਟਰੱਕ ਸਾਡੇ ਤੇ ਹੀ ਆ ਪਵੇ, ਇਹ ਪਤਾ ਨਹੀਂ ਟਰੱਕ ਕਿੱਥੇ ਜਾ। ਥੋੜਾ ਜਿਹਾ ਮੈਨੂੰ ਗੱਡੀ ਦਾ ਨਾ ਸ਼ੁਭਾ ਪਿਆ ਵੀ ਗੱਡੀ ਦੀ ਨਾ ਕੋਈ ਗਰਾਰੀ ਸ਼ਰਾਰੀ ਫਸ ਰਹੀ ਹੈ। ਉਹ ਠੀਕ ਹੈ ਕਿ ਬਹਿ ਜਾਵਾਂ? ਨਹੀਂ ਹੁਣ ਆ ਜਾਓ, ਮੈਂ ਚੈੱਕ ਕੀਤਾ ਨੇ ਇਸ ਵਜ੍ਹਾ ਤੋਂ ਹੈ। ਮੈਂ ਤਾਂ ਕਿਹਾ, ਮੈਨੂੰ ਕਹਿੰਦੇ ਤੂੰ ਪੈਦਲ ਚੱਲ, ਤਾਂ ਮੈਂ ਗੱਡੀ ਤੇ ਆਣਾ। ਉਹ ਦਿਲ ਹੈ ਥੋੜਾ ਜਿਹਾ ਪੈਦਲ ਟੋਰਨ ਤੇ ਉਹ ਮੈਂ ਗੱਡੀ ਚੈੱਕ ਕੀਤੀ ਹੈ, ਮਾਸ਼ਾਅੱਲਾ ਗੱਡੀ ਠੀਕ ਹੈ ਇਸ ਟਾਈਮ। ਚਲੋ ਫਿਰ ਚੱਲੀਏ। ਹਾਂਜੀ, ਫਿਰ ਵੀ ਇhtiyatan ਜਿਹੜਾ ਹੁੰਦਾ ਨਾ ਕਿਲ ਕਾਬਲਾ ਗੱਡੀ ਦਾ ਵੇਖ ਕੇ ਚੱਲਣਾ ਚਾਹੀਦਾ ਜਨਾਬ। ਵੇਖੋ ਨਾ ਭਾਈ ਹੋਰ ਮਾਸ਼ਾਅੱਲਾ ਕਿਵੇਂ ਹਾਂਜੀ ਚੀਜ਼ਾਂ ਵੇਚ ਰਹੇ ਨੇ, ਗਲੀ ਗਲੀ ਮਹੱਲੇ ਮਹੱਲੇ ਜਾ ਕੇ। ਅੱਜ ਕਿਹੜੀ ਸਾਈਡ ਤੇ ਜਾਣਾ ਰਾਣਾ? ਅੱਜ ਤੁਹਾਨੂੰ ਲਿਜਾ ਰਹੇ ਹਾਂ ਜਨਾਬ ਬਾਹਰੋਂ ਬਾਹਰ ਮੋਗੀ ਵਾਲੇ ਰੋਡ ਨਾਲ। ਬਹੁਤ ਸੋਹਣੀ ਆ ਰਹੀ ਚਾਵਲ ਸ਼ਾਵਾ ਵਾਵਾ ਕਾਸ਼ ਹੁੰਦੇ ਨੇ। ਹਾਂਜੀ ਮਾਸ਼ਾਅੱਲਾ ਚਾਵਲ ਵਾਵਾ ਵੇਖ ਕੇ ਨਾ ਇਨਸ਼ਾਅੱਲਾ ਵੇਖੋ ਜੀ, ਤੁਹਾਨੂੰ ਸ਼ੀਨਾਬਾਦ ਰੋਡ ਤੇ ਲੈ ਆਂਦਾ ਜਨਾਬ ਮੈਂ। ਅੱਛਾ ਹਾਂਜੀ ਵੇਖੋ, ਅਸੀਂ ਗੁਜ਼ਰ ਰਹੇ ਸੀ, ਤੁਹਾਨੂੰ ਪਤਾ ਸਾਡੇ ਯੂਕੇ ਦੇ ਅੰਦਰ ਜਿਹੜੇ ਭੈਣ ਭਰਾ ਮਦਦ ਕਰ ਰਹੇ ਨੇ ਪਾਕਿਸਤਾਨ ਦੇ ਅੰਦਰ, ਤੇ ਅਲਮੇਜ਼ਾਨ ਵਾਲਿਆਂ ਦੀ ਰੇਹੜੀ ਲੱਗੀ ਸੀ ਇੱਥੇ, ਤੇ ਇਹਨਾਂ ਭਾਈ ਹੋਰਾਂ ਨੂੰ ਉਹਨਾਂ ਲੈ ਕੇ ਦਿੱਤੀ ਤਾਂ ਕਿ ਭਾਈ ਹੋਰਾਂ ਦਾ ਨਾ ਰੋਜ਼ਗਾਰ ਚੱਲ ਸਕੇ ਤੇ ਵਧੀਆ ਜੀ ਰੋਜ਼ੀ ਰੋਟੀ ਕਮਾ ਕੇ ਲੈ ਜਾਂਦੇ ਨੇ। ਤੇ ਆਪਣੇ ਲੋਕ ਪ੍ਰਦੇਸ਼ ਦੇ ਅੰਦਰ ਰਹਿ ਕੇ ਨਾ ਆਪਣੇ ਲੋਕਾਂ ਦੀ ਪਾਕਿਸਤਾਨ ਦੇ ਅੰਦਰ ਕਾਫੀ ਮਦਦ ਕਰ ਰਹੇ ਨੇ ਮਾਸ਼ਾਅੱਲਾ। ਤੇ ਉਹ ਵਧੀਆ ਜਿਹਾ ਕੰਮ ਹੁੰਦਾ ਜਿਹੜੇ ਆਪਣੇ ਲੋਕਾਂ ਦਾ ਖਿਆਲ ਰੱਖਦੇ ਨੇ। ਤੇ ਗੁਜ਼ਰ ਰਹੇ ਸੀ ਤੇ ਮੈਨੂੰ ਬੜਾ ਅੱਛਾ ਲੱਗਿਆ, ਮੈਂ ਭਾਈ ਹੋਰਾਂ ਨਾਲ ਗੱਲ ਛਲ ਕੀਤੀ, ਕਹਿੰਦੇ ਜੀ ਬੜਾ ਸੋਹਣਾ ਜਿਹਾ ਸਰਕਟ ਚੱਲ ਜਾਂਦਾ। ਤੇ ਉਹਨਾਂ ਸਾਡੀ ਬੜੀ ਮਦਦ ਕੀਤੀ ਹੈ ਕਿਉਂਕਿ ਘਰ ਦਾ ਗੁਜ਼ਾਰਾ ਬੜਾ ਔਖਾ ਸੀ। ਤੇ ਹੁਣ ਮੈਂ ਇਹ ਛਲੀਆਂ ਵੇਚ ਲੈਂਦਾ, ਜਿਹੜਾ ਸੀਜ਼ਨ ਹੁੰਦਾ ਇੱਥੇ ਲਾ ਕੇ ਆਪਣੀ ਰੋਜ਼ੀ ਰੋਟੀ ਨਾਲ ਆਰਾਮ ਸਕੂਨ ਨਾਲ ਇੱਥੇ ਰੇਹੜੀ ਲੱਗੀ ਹੈ ਜੀ ਅਲਮੇਜ਼ਾਨ ਵਾਲੇ ਰੋਟੀ ਰੋਜ਼ੀ ਪ੍ਰੋਗਰਾਮ ਦੇ ਤਹਿਤ ਮੈਂ। ਤੇ ਕਾਫੀ ਰੇਹੜੀਆਂ ਆਪਣੇ ਸਿਲਾਲੀ ਦੇ ਅੰਦਰ ਉਹਨਾਂ ਦਿੱਤੀਆਂ ਨੇ, ਕਾਫੀ ਲੋਕਾਂ ਦੀ ਮਦਦ ਕੀਤੀ ਤੇ ਕਾਫੀ ਲੋਕ ਮਾਸ਼ਾਅੱਲਾ ਖੁਸ਼ ਵੀ ਹੋ ਰਹੇ ਨੇ। ਵੇਖੋ ਨਾ ਮਾਸ਼ਾਅੱਲਾ ਕਹਿੰਦੇ ਜੀ ਬੜਾ ਸੋਹਣਾ ਜਿਹਾ ਕੰਮ ਹੋ ਜਾਂਦਾ। ਕਿਉਂ ਰਾਣਾ ਸਾਹਿਬ ਵੇਖੋ ਨਾ ਕਾਫੀ ਮਦਦ ਹੋ ਜਾਂਦੀ। ਮਾਸ਼ਾਅੱਲਾ ਵੇਖੋ ਨਾ ਆਪਣਾ ਬੱਚਾ ਮਜ਼ਦੂਰੀ 'ਚ ਲੱਗਾ ਹੋਇਆ ਜੀ, ਹੈ ਹੱਕ ਹਲਾਲ ਦੀ ਮਜ਼ਦੂਰੀ ਕਰਕੇ ਖਾ ਰਿਹਾ। ਕਹਿੰਦਾ ਜੀ ਬੜਾ ਸੋਹਣਾ ਸਰਕਟ ਚੱਲ ਜਾਂਦਾ। ਕੱਲ ਮੇਜ਼ਾਨ ਵਾਲੇ ਵੇਖੋ ਨਾ ਯੂਕੇ ਬਹਿ ਕੇ ਖਿਆਲ ਰੱਖ ਰਹੇ। ਹਾਂਜੀ ਬੜੀ ਉਹਨਾਂ ਦੀ ਮਿਹਰਬਾਨੀ ਭਾਈ ਤਨਵੀਰ। ਠੀਕ ਹੈ ਭਾਈ ਸਾਹਿਬ ਕਰੋ ਕੰਮ ਤੁਸੀਂ ਨਾ। ਪਿਆਸ ਤੇ ਨਹੀਂ ਲੱਗ ਗਈ? ਪਿਆਸ ਲੱਗ ਗਈ ਭਾਈ ਤਨਵੀਰ, ਮੈਂ ਕਿਹਾ ਤੁਹਾਨੂੰ ਨਾ ਗੰਨੇ ਦਾ ਖਾਲਸ ਜੂਸ ਪਿਆਈਏ। ਹੈ ਖਾਲਸ ਜੂਸ ਹੁੰਦਾ ਇੱਥੇ? ਤੁਸੀਂ ਨਾ ਅੱਗੇ ਪਿੱਛੇ ਵੀ ਜੂਸ ਪੀਤੇ ਹੋ, ਅਸੀਂ ਜਨਾਬ ਜੂਸ ਪੀਓਗੇ ਤੇ ਯਾਦ ਕਰੋਗੇ। ਅੱਛਾ ਹਾਂਜੀ ਇਹ ਵੇਖੋ ਨਾ ਸ਼ਕਲਾਂ ਵੀ ਥੋੜੀ ਮਾਸ਼ਾਅੱਲਾ, ਵੇਖੋ ਚਿਹਰਾ ਵੀ ਇੰਜ ਕਰੋ ਭਾਈ ਨਾਲ ਮੇਰੇ ਵੱਲ ਵੇਖ ਰਹੇ ਹੋ। ਤੁਹਾਡੇ ਜਾਣੇ ਨਾਲ ਹਾਂਜੀ ਆਪਣੇ ਪਿੰਡ ਦੇ ਜੀ ਕਾਨੂੰਨੀ ਦੇ ਮਾਸ਼ਾਅੱਲਾ ਭਾਈ ਹੋਰੀ 26 ਚੱਕ ਦੇਣ। ਅੱਛਾ ਅੱਛਾ, ਮਿੱਲਾ 2-3 ਨਾਲ ਲਾਈਆਂ ਹੀ ਹਨ ਜਨਾਬ। ਅੱਛਾ ਮਸ਼ੀਨ ਮਾਸ਼ਾ ਨਾਲ ਗੰਨਾ ਕੱਢਦੇ ਵੀ ਹੈ ਨਾ? ਹਾਂਜੀ ਇਹ ਵੇਖੋ ਰਿਮੋਟ ਕੰਟਰੋਲ ਵੇਖੋ ਨਾ। ਹਾਂਜੀ ਤਾਜ਼ਾ ਤਾਜ਼ਾ ਬਣਾ ਕੇ ਦੇ, ਬਿਲਕੁਲ ਤਾਜ਼ਾ ਬਣਾ ਕੇ ਪਿਆਣਗੇ ਜਨਾਬ। ਲਓ ਜੀ ਫਿਰ ਗੰਨੇ ਦਾ ਜੂਸ ਪੀਣ ਲੱਗੇ ਆ। ਭਾਈ ਕਹਿੰਦੇ ਸੋਹਣਾ ਜਿਹਾ ਬਣਾ ਕੇ ਲੈ ਕੇ। ਕਾਫੀ ਲੋਕ ਖੜੇ ਨੇ ਇੱਥੇ ਨਾ ਗੰਨੇ ਦਾ ਜੂਸ ਪੀਣ ਵਾਸਤੇ। ਹੈ ਜੀ ਇਹ ਵੇਖੋ ਨਾ ਬੜੇ ਦੂਰੋਂ ਦੂਰੋਂ ਆਉਂਦੇ ਨੇ, ਕਹਿੰਦੇ ਜੀ ਗਰਮੀ ਦਾ ਮੌਸਮ ਹੋਵੇ ਫਿਰ ਗੰਨੇ ਦਾ ਜੂਸ। ਜੀ ਰਾਣੇ ਨੇ ਕਿਹਾ ਜੀ ਗੰਨੇ ਦਾ ਸੋਹਣਾ ਜੂਸ ਹੋਏਗਾ ਤੇ ਵਧੀਆ ਤੇ ਸਿਹਤ ਵਾਲਾ ਹੋਏਗਾ। ਰਾਣਾ ਜੀ ਇਹ ਨਾ ਵੇ ਪੀ ਕੇ ਕੰਮ ਖਰਾਬ ਹੋ ਜਾਏ। ਨਹੀਂ ਨਹੀਂ ਇਨਸ਼ਾਅੱਲਾ ਨਹੀਂ ਹੋਏਗਾ, ਤੁਸੀਂ ਪੀਓ ਤਾਂ ਸਹੀ ਬਾਦਸ਼ਾਹ। ਅੱਛਾ ਬਿਸਮਿਲ੍ਲਾ। ਆਏ ਹਾਏ, ਮੈਂ ਕਿਹਾ ਹੁਣ ਉਮਰਾਂ ਰਹੀਆਂ ਨਹੀਂ ਗੰਨੇ ਦਾ ਜੂਸ ਪੀਣ ਵਾਲੀਆਂ। ਨਹੀਂ ਜੀ ਨਹੀਂ ਪੀਓ, ਕੋਈ ਨਹੀਂ। ਉਮਰ ਨਾਲ ਦਿਲ ਜਵਾਨ ਹੋਣਾ ਚਾਹੀਦਾ, ਬੰਦਾ ਭਾਵੇਂ ਬੁੱਢਾ ਹੋ ਜਾਵੇ ਮਾਸ਼ਾਅੱਲਾ ਤੁਸੀਂ ਜਵਾਨ ਹੋ ਕਿਹੜੇ ਬੁੱਢੇ ਹੋ ਗਏ। ਹਾਂਜੀ ਆਏ ਹਾਏ ਮਜ਼ਾ ਆ ਗਿਆ ਜਨਾਬ ਜੂਸ ਸਾਹਿਬ, ਆਰਾਮ ਨਾਲ ਕੋਈ ਜਲਦੀ ਨਹੀਂ ਹੈ। ਹਾਏ 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 2-4 गिलास और मंगाइए या बस काफ़ी होएगा? नहीं नहीं बस वही झटके हिसाब से ये डांगा नाल कोई नहीं स्वाद नहीं। क्या दादी डांग नाल पीने का मज़ा नहीं आ रहा, झटके वाले काम करने हैं। जी हाँ आया है वेखो राणा साहब क्या बात है थोड़ियां। देखो भाई जी हुण है डांग जी नाल तो थोड़ा थोड़ा जा रहे शहरी बंदो होंदा तो उन्हें टिशू लेना उन्हें आखना जी ऐसे है
ਜੱਟ ਕੀ ਕਰਦਾ ਕਮੀਜ਼ ਪੁੱਠੀ ਕਰਕੇ ਮੂੰਹ ਸਾਫ। ਬਿਲਕੁਲ ਸਹੀ ਗੱਲ ਕੀਤੀ ਸੜਕ ਦੇ ਕਿਨਾਰੇ ਭਾਈ ਸੁਣਿਆ ਤੇ ਗੰਨੇ ਦਾ ਜੂਸ ਲਾ ਰਹੇ ਸੀ। ਹਾਏ ਹਾਏ ਰਾਣੇ ਵਰਗਾ ਜੀ ਆਓ ਤੁਹਾਨੂੰ ਫਿਰ ਮਜ਼ੇ ਕਰਾਉਂਦੇ ਆ ਪਾਕਿਸਤਾਨ ਦੇ। ਮਾਸ਼ਾਅੱਲਾ ਬੜਾ ਸਵਾਦ ਆਇਆ ਗੰਨੇ ਦਾ ਜੂਸ ਪੀ ਕੇ। ਇਹ ਨਹੀਂ ਵੇਖਣਾ ਜੀ ਜੇ ਬੰਦਾ ਸਟਰੀਟ ਫੂਡ ਖਾਵੇ ਫਿਰ ਹਾਈਜੀਨ ਨੂੰ ਤੁਸੀਂ ਭੁੱਲ ਜਾਓ। ਹਾਂਜੀ ਜੇ ਉਹ ਵੇਖਦੇ ਰਹੋਗੇ ਫਿਰ ਪਾਕਿਸਤਾਨ ਆਉਣ ਦਾ ਤੁਹਾਡਾ ਮਕਸਦ ਹੀ ਨਹੀਂ। ਸਫਾਈ ਸੁਥਰਾਈ ਹਾਈਜੀਨ ਇਹ ਅਲੱਗਾ ਹੁੰਦੀ ਜਿਹੜਾ ਬੰਦਾ ਸਟਰੀਟ ਫੂਡ 'ਚ ਵੜ ਜਾਂਦਾ ਹੈ। ਟੈਨਸ਼ਨ ਨਹੀਂ ਰਹਿੰਦੀ, ਬੰਦਾ ਬਿਮਾਰ ਨਹੀਂ ਹੁੰਦਾ। ਅਸੀਂ ਖਾਂਦੇ ਰਹਿੰਦੇ ਅਲਹਮਦੁਲਿਲਾ, ਅਜੇ ਤੱਕ ਕੁਝ ਵੀ ਨਹੀਂ ਹੋਇਆ। ਦਿਲ ਦੇ ਅੰਦਰ ਹੋਣਾ ਚਾਹੀਦਾ ਮੈਂ ਖਾਵਾਂਗਾ ਚੀਜ਼ ਮੈਨੂੰ ਨੁਕਸਾਨ ਨਹੀਂ ਦੇਗੀ। ਅਗਰ ਖਾਣ ਤੋਂ ਪਹਿਲੇ ਤੁਹਾਡਾ ਮਾਈਂਡ ਬਣਿਆ ਹੋਏਗਾ ਬਈ ਮੈਂ ਖਾ ਪੀ ਕੇ ਤਬੀਅਤ ਖਰਾਬ ਹੋਏਗੀ ਤਾਂ ਲਾਜ਼ਮੀ ਹੋ ਜਾਏਗੀ। ਇਹ ਜੀ ਸਾਡਾ ਫਾਟਕ ਸੀ ਲਾਲੀ ਦਾ, ਬਣਾਇਆ ਤਾਂ ਬੜਾ ਸੋਹਣਾ ਪਰ ट्रेन इतों गुजरती कोई नहीं, खाली खूबसूरती च इजाफा ही है। ट्रक खड़ा बड़ा सोहना जिहा सामने। आ जाओ राणा साहब ਕੱਢ ਲਓ ਗੱਡੀ ਆਪਣੀ। हाँ जी आओ जी आओ, ਉੱਥੋਂ ਗੱਡੀ ਤੇ ਬਾਸ਼ ਤੁਹਾਨੂੰ ਬਾਂਧਦੇ ਆ ਤੇ ਬਾਜ਼ਾਰ ਲੈ ਜਾਂਦੇ ਆ ਫਿਰ ਆਪਣੇ ਨੂੰ। ਰਾਣਾ ਸਾਹਿਬ ਕਿੱਧਰ ਲੈ ਆਂਦਾ ਜੇ? ਜਨਾਬ ਤੁਹਾਨੂੰ ਲਿਆਂਦਾ ਇਹ ਇੱਕ ਨਵਾਂ ਯਾਨੀ ਕਿ ਹੋਟਲ ਢਾਬਾ ਖੁੱਲ੍ਹੇ ਹੋਇਆ ਇੱਥੇ ਲਿਆਂਦਾ ਸੀ। ਮੈਂ ਕਿਹਾ ਵੀ ਚਲੋ ਕੋਈ ਹਾਲੇ ਤੱਕ ਉਹ ਤਿਆਰੀ ਸ਼ਿਆਰੀ ਕਰ ਰਹੇ ਨੇ। ਅੱਛਾ ਮੈਂ ਕਿਹਾ ਜਿਹਨੇ ਆਰਡਰ ਦੇ ਦੇ ਉਸੇ ਵੇਲੇ ਤਿਆਰ ਕਰ ਲੈਂਦੇ। ਮੈਂ ਕਿਹਾ ਨਹੀਂ ਇੱਕ ਵਾਰੀ ਆਰਡਰ ਨਹੀਂ ਦੇਣਾ ਸੀ ਆਏ ਸੋ ਵੈਸੇ ਅੱਛਾ ਚੱਕਰ ਇਹਨੂੰ ਕਹਿੰਦਾ ਜੀ ਡੇਰਾ ਸ਼ਨਵਾਰੀ ਇੱਥੇ ਨਵਾਂ ਖੁੱਲਾ, ਪਿਛਲੇ ਸਾਲ ਤਾਂ ਨਹੀਂ ਸੀ ਇੱਥੇ। ਨਹੀਂ ਜਨਾਬ ਇਹ ਪਿਛਲੇ ਖਾਣਾ ਛਾਣਾ ਖਾਦਾ ਇੱਥੇ? ਨਹੀਂ ਖਾਣਾ ਤਾਂ ਨਹੀਂ ਖਾਦਾ ਜੀ, ਫਿਲਹਾਲ ਵੈਸੇ ਲੰਘਦਿਆਂ ਟੱਪਦਿਆਂ ਵੇਖਿਆ ਯਾਨੀ ਕਿ ਬੱਕਰੇ ਕੁੱਕੜ ਸ਼ੁੱਕੜ ਟੰਗਿਓ ਜਾਂ ਲੰਘਦੇ ਦਿਲ ਪਿਸ਼ੋਰੀ ਕੀਤਾ। ਚਲੋ ਅੱਜ ਫਿਰ ਕਿਸੇ ਟਾਈਮ ਆਵਾਂਗੇ ਫਿਰ ਉਹ ਜਿਹੜੇ ਲੇਟ ਹੈ ਨਾ ਫਿਰ ਆਵਾਂਗੇ। ਨਵਾਂ ਓਪਨ ਹੋਇਆ ਸ਼ਨਵਾਰੀ, ਤੁਹਾਨੂੰ ਪਤਾ ਮੈਂ ਖਾਣੇ ਖਾਣ ਦਾ ਤਾਂ ਬੜਾ ਸ਼ੌਕੀਨ ਆ। ਤੇ ਰਾਣਾ ਕਹਿੰਦੇ ਬੱਕਰੇ ਸ਼ੱਕਰੇ ਟੰਗੇ ਹੁੰਦੇ ਨੇ ਰਾਣਾ ਜੀ? ਜੀ ਹਾਂ ਦੇਸੀ ਮੁਰਗੀ ਵੀ ਕਰਦੇ ਨੇ? ਹਾਂਜੀ ਇਹ ਤਾਂ ਦੇਸੀ ਮੁਰਗੀ ਤੁਹਾਨੂੰ ਪਤਾ ਨਹੀਂ ਬਖਾਲਾ ਦੇ ਰਹਿਣੀ ਜਾਂ ਵੈਸੇ ਹੀ ਉਹ ਟੰਗੀ ਹੁੰਦੀ ਹੈ। ਚਲੋ ਵੇਖ ਲਵਾਂਗੇ ਨਾ ਕੀ ਖਿਆਲ ਹੈ। ਭਾਈ ਬ੍ਰੇਕ ਤਾਂ ਲਾਈਏ ਜੀ ਮੇਰਾ ਦਿਲ ਹੈ ਵੀ ਗੱਡੀ ਨੂੰ ਨਾ ਕੋਈ ਮੋਟਰ ਲਵਾ ਲਈਏ। ਕਿਉਂ? ਇਸ ਤਰ੍ਹਾਂ ਨਾ ਵੀ ਹੁਣ ਗਰਮੀ ਹੈ ਦੁਆ ਅਗਰ ਚਲਾਣਾ ਜ਼ਰਾ ਸੌਖਾ ਹੋ ਜਾਏਗਾ ਹੈ। ਸਲਫ ਸਟਾਰਟ ਗੱਡੀ ਇਹਨੇ ਜਿਹੜੀ ਸਹੀ ਰਹਿੰਦੀ ਜੀ। ਤੇ ਭਾਈ ਇਹ ਲੰਦ ਵੀ ਹੈਣਗੇ ਨਹੀਂ? ਹਾਂਜੀ ਭਾਈ ਰਿਲਾ ਕੇ ਦੇਣਗੇ ਕਿਉਂ ਨਹੀਂ। ਅੱਜ ਤੁਹਾਨੂੰ ਪਤਾ ਪੈਸੇ ਨੂੰ ਸਲਾਮ ਹੈ ਜਨਾਬ। ਅੱਛਾ ਹਾਂਜੀ ਭਾਈ ਇਨਸ਼ਾਅੱਲਾ ਮੋਟਰ ਲਾ ਦਈਏ ਫਿਰ ਤੁਹਾਨੂੰ। ਮੇਰਾ ਦਿਲ ਤਾਂ ਲਵਾ ਦਿਓ ਤੇ ਮਿਹਰਬਾਨੀ। ਮੋਟਰ ਲਵਾ ਦੀ ਤੁਹਾਡੀ ਸਿਹਤ ਖਰਾਬ ਹੋ ਜਾਏਗੀ ਰਾਣਾ ਸਾਹਿਬ। ਕੋਈ ਨਹੀਂ ਅੱਲਾ ਪਾਕ ਮਿਹਰਬਾਨੀ। ਇਸ ਤਰ੍ਹਾਂ ਨਾ ਭਾਈ ਜੀ ਕਿਸਲੇ ਦਿਲ ਕੀਤਾ ਮੋਟਰ ਤੇ ਚਲਾ ਲਿਆ ਆਪਣਾ ਸਲਬ ਮਾਰ ਲਿਆ ਕਿਲੇ ਦਿਲ। ਅਸੀਂ ਤੁਹਾਡੀ ਸਿਹਤ ਨਹੀਂ ਖਰਾਬ ਕਰਾਉਣਾ ਚਾਹੁੰਦੇ, ਮੇਰੇ ਖਿਆਲ ਬਗੈਰ ਮੋਟਰ ਵਾਲਾ ਕੰਮ ਰਹੇਗਾ। ਅੱਛਾ ਜੀ ਜਿਵੇਂ ਭਾਈ ਜੀ ਤੁਸੀਂ ਆਖੋ ਤੁਹਾਡਾ ਆਖਿਆ ਵੀ ਤਾਂ ਮੰਨਣਾ ਮੁਨਾਸਬ ਹੈ ਨਾ। ਚਲੋ ਗੱਲ ਕਰ ਲੈਂਦੇ ਹਾਂ। ਗੱਲ ਕਰਕੇ ਵਾਲੇਕੁਮ ਸਰ ਜੀ। ਵਾਲੇਕੁਮ ਸਲਾਮ ਜੀ। ਕੀ ਜੀ ਲਾਸਟ ਟਾਈਮ ਤੁਸੀਂ ਲਾਰਾ ਲਾਇਆ ਸੀ ਰਾਣੇ ਦੀ ਗੱਡੀ ਨੂੰ ਮੋਟਰ ਲਾਣੀ ਹੈ, ਤੁਸੀਂ ਲਾ ਕੇ ਨਹੀਂ? ਰਾਣਾ ਸਾਹਿਬ ਦੀ ਆਪਣੀ ਮੋਟਰ ਖਰਾਬ ਹੋਈ ਹੈ। ਉਹਦੀ ਛੱਡੋ ਤੇ ਗੱਡੀ ਨੂੰ ਮੋਟਰ ਲਾ ਦੇ, ਸਿਹਤ ਖਰਾਬ ਹੋਈ। ਮੈਂ ਜ਼ਿਆਦਾ ਤੁਸੀਂ ਆ ਗਏ ਹੋ, ਪਹਿਲੇ ਇਹਨਾਂ ਦੀ ਆਪਣੀ ਮੋਟਰ ਠੀਕ ਹੋ ਜਾਏ। ਮੋਟਰ ਠੀਕ ਹੋਏਗੀ ਤਾਂ ਮੋਟਰ ਚਲਾਏਗੀ ਨਾ। ਨਹੀਂ ਆਓ ਚੈੱਕ ਤਾਂ ਕਰੋ, ਚੈੱਕ ਕਰੋ ਨਾ। ਕੀ ਚੈੱਕ ਕਰਨਾ ਇਹਦਾ? ਇਹ ਥੱਲੇ ਅੱਜ ਕੱਲ੍ਹ ਨਾ ਬਿਜਲੀ ਵਾਲੀ ਚਲਦੀਆਂ ਆ ਇਹ ਮੋਟਰ ਲਵਾਉਣੀ ਇਹਨੂੰ ਤੇ ਲੱਗ ਜਾਏਗੀ, ਕੋਈ ਮਸਲਾ ਨਹੀਂ। ਕੋਈ ਖਰਚਾ ਖੁਰਚਾ ਹਿਸਾਬ ਦਾ ਹੋ ਜਾਏਗਾ ਕਿ ਵਜ਼ਨ ਰਾਣਾ ਸਾਹਿਬ ਦਾ ਥੋੜਾ ਜਿਹਾ ਨਾ ਕੋਈ ਬਰਦਾਸ਼ਤ ਕਰ ਲੇਗੀ ਮੋਟਰ? ਇਹ ਵਜ਼ਨ ਦੇ ਹਿਸਾਬ ਨਾਲ ਲੱਗ ਜਾਏਗੀ। ਅੱਛਾ ਇਤਨਾ ਇਹਨਾਂ ਦਾ ਵਜ਼ਨ ਪਹਿਲੇ ਕਰ ਲਾਂਗੇ, ਇਹਦਾ ਹੀ ਕਰ ਲਾਂਗੇ, ਅੱਛਾ ਬਰਾਬਰ ਦਾ ਹੋ ਜਾਏਗਾ। ਇੰਜ ਚੱਲੇ ਨਾ ਜਿਵੇਂ ਮੋਟਰਸਾਈਕਲ ਚੱਲਦਾ ਹੈ ਜੀ ਇਨਸ਼ਾਅੱਲਾ ਅੱਲਾ ਖੈਰ ਕਰੇ। ਤੇ ਕਦਮ ਗੱਡੀ ਤੁਹਾਨੂੰ ਛੋੜ ਕੇ ਜਾਈਏ? ਇਹ ਹੁਣੇ ਛੋੜ ਜਾਓ। ਨਹੀਂ ਅੱਜ ਤਾਂ ਅਸੀਂ ਕੰਮ ਜਾਣਾ ਨਾ, ਸਾਨੂੰ ਅੱਜ ਚਾਹੀਦੀ ਹੈ ਕੱਲ ਤੁਸੀਂ ਸਵੇਰ। ਮੋਟਰ ਵਾਲੀ ਲੈ ਜਾਓ ਨਾ ਮੇਰੇ ਕੋਲੋਂ। ਨਹੀਂ ਅਸੀਂ ਇਸੇ ਤੇ ਲਵਾਉਣੀ ਨਾ ਮੋਟਰ। ਜੀ ਇਸੇ ਤੇ ਲਵਾਵਾਂਗੇ, ਤੁਹਾਡੀ ਛੋੜ ਕੇ ਲੈ ਕੇ ਗਏ ਤੇ ਫਿਰ ਇਹ ਨਾ ਹੋਵੇ ਅਸੀਂ ਤੁਹਾਡੀ ਨਹੀਂ, ਅਸੀਂ ਸਵੇਰ ਦੇ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਨਾ ਮੋਟਰ ਲੱਗੀ ਹੋਣੀ। ਕੋਈ ਤੇ ਗਾਰੰਟੀ ਵੀ ਹੁੰਦੀ ਭਾਈ ਜਾਨ? ਗਾਰੰਟੀ ਰਾਣੇ ਦੀ ਹੈ ਤੁਹਾਡੇ ਕੋਲ? ਇਹਦੀ ਤੇ ਹੈ ਗਾਰੰਟੀ, ਅਗਲੇ 10 ਸਾਲ ਇਹ ਬਸ ਨਾਲ ਹੀ ਇਹਦੀ ਵੀ ਹੋ ਜਾਏਗੀ। ਇਹਦੀ ਵੀ ਉਤਨੀ ਹੋ ਜਾਏਗੀ ਗਾਰੰਟੀ। ਚਲੋ ਵਿਕਾਸ ਭਾਈ ਫਿਰ ਅਸੀਂ ਆਵਾਂਗੇ ਸਵੇਰ ਨਾ, ਰਾਤ ਨੂੰ ਸਾਨੂੰ ਚਾਹੀਦੀ ਹੈ, ਸਵੇਰ ਤੁਹਾਨੂੰ ਛੋੜ ਜਾਵਾਂਗੇ। ਠੀਕ ਹੋ ਗਿਆ, ਕੰਮ ਸੋਹਣਾ ਜਿਹਾ ਬਣ ਕੇ ਦੇਣਾ। ਬਿਹਤਰੀਨ ਜੀ ਬਿਹਤਰੀਨ। ਮੈਂ ਕਹਿੰਦਾ ਤੁਸੀਂ ਖੁਸ਼ ਹੋ ਜਾਓਗੇ। ਠੀਕ ਹੈ ਰਾਣਾ ਸਾਹਿਬ ਹੁਣ ਖੁਸ਼ ਹੋ? ਠੀਕ ਹੈ ਜੀ ਭਾਈ ਵਿਕਾਸ ਨੇ ਆਖ ਦਿੱਤਾ ਹੁਣ ਇਨਸ਼ਾਅੱਲਾ ਸਵੇਰ ਗੱਡੀ ਦੇ ਜਾਵਾਂਗੇ ਸਾਡੇ ਕੋਲ ਟਾਈਮ। ਭਾਈ ਉਹਨਾਂ ਨਾਲ ਜੀ ਅਸੀਂ ਗੱਲ ਕਰਕੇ ਆ ਗਏ, ਹੁਣ ਅਸੀਂ ਜਾ ਰਹੇ ਹਾਂ ਸ਼ਹਿਰ ਦੇ ਅੰਦਰ ਸਾਈਡ ਤੋਂ ਨਵੇਂ ਰੋਡ ਤੋਂ। ਲੱਗਦਾ ਸਾਈਕਲ ਦਾ ਚੈਨ ਲੈ ਗਿਆ। ਸਾਈਡ ਤੇ ਲੱਭਦੇ ਜੀ ਚੈਨ ਸਾਡੀ ਗੱਡੀ ਦਾ ਲੈ ਗਿਆ ਜੀ। ਸਾਡੀ ਇਹ ਗੱਡੀ VIP ਹੈ, ਚੈਨ ਲੈ ਜਾਂਦਾ ਇਹਦਾ। ਇਹਦੀ ਵੀ ਸਰਵਿਸ ਕਰਾਉਣ ਵਾਲੀ ਹੁਣ ਇੱਕੋ ਦਫਾ ਹੀ ਹੋਏਗੀ। ਆਹਾ ਸੁਣਾਓ ਜੀ। ਵਧੀਆ ਕੰਮ ਹੈ ਮੰਡੀ ਦੇ ਅੰਦਰ, ਬਹੁਤ ਸਾਰੀਆਂ ਚੀਜ਼ਾਂ ਹੱਥ ਨਾਲ ਬਣਾਈ ਜਾਂਦੀਆਂ ਨੇ ਤੇ ਕਾਫੀ ਲੋਕ ਫਾਇਦਾ ਵੀ ਉਠਾਉਂਦੇ ਨੇ ਇਹਨਾਂ ਚੀਜ਼ਾਂ ਤੋਂ। ਕਾਰੀਗਰ ਇੱਕ ਤੋਂ ਇੱਕ ਵਧੀਆ ਜੇ ਇੱਥੇ ਸਾਡੇ ਸਿਲਾਂ ਵਾਲੀ ਨੇ, ਜੋ ਚੀਜ਼ ਤੁਸੀਂ ਦੋਗੇ ਤੁਹਾਨੂੰ ਬਣਾ ਕੇ ਦੇਣਗੇ। ਪਿੱਛੇ ਮੇਰੇ ਗੁੜ ਪਿਆ ਬੜਾ ਸੋਹਣਾ ਜਿਹਾ, ਚਾਹੀਦਾ ਕਿਸੇ ਨੂੰ ਕਿਲੋ 2 ਕਿਲੋ ਮੇਵਿਆਂ ਲੱਗ ਕੇ ਸਾਦਾ ਕਿਉਂਕਿ ਗੁੜ ਲੱਗੇਗਾ ਦਸੰਬਰ ਦੇ ਮਹੀਨੇ 'ਚ ਨਵਾਂ ਹੈ ਜੀ। ਗੰਨਾ ਹੋਏਗਾ ਤੇ ਫਿਰ ਗੁੜ ਨਵਾਂ
ਪੀਣਗੇ ਤੇ ਗੁੜ ਬਣਾਉਣਗੇ, ਫਿਰ ਮੇਵੇ ਸ਼ੇਵੇ ਪਵਾਵਾਂਗੇ। ਜੇ ਅਸੀਂ ਇੱਥੇ ਹੁੰਦੇ ਤੇ ਲੈ ਕੇ ਜਾਂਦੇ, ਪਰ ਅਸੀਂ ਪਹਿਲੇ ਹੀ ਟੁਰ ਜਾਣਾ। ਸ਼ਾਮ ਦੇ ਟਾਈਮ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ। ਸ਼ਾਪਿੰਗ ਕਰਕੇ ਆ ਗਿਆ ਤੇ ਉਧਰੋਂ ਵਾਪਸ ਆਇਆ, ਫਿਰ ਨਮਾਜ਼ ਪੜ੍ਹੀ। ਨਮਾਜ਼ ਪੜ੍ਹਨ ਤੋਂ ਬਾਅਦ ਬਾਹਰ ਤੰਦੂਰ ਵਾਲੇ ਨੂੰ ਕਿਹਾ ਜੀ ਰੋਟੀ ਸੋਹਣੀ ਜੀ ਤੰਦੂਰ ਦੀ ਲਾ ਕੇ ਦਿਓ। ਕਹਿੰਦੇ ਜੀ 10 ਕੁ ਮਿੰਟ ਦਿਓ, ਰੋਟੀ ਤੁਹਾਡੇ ਘਰ ਪਹੁੰਚ ਜਾਏਗੀ। ਹਾਂਜੀ, ਕਾਲੇ ਚਨਿਆਂ ਦਾ ਸਾਲਨ, ਆਏ ਹਾਏ ਕਿੰਨਾ ਸੋਹਣਾ ਜਿਹਾ ਲੱਗ ਰਿਹਾ। ਲਓ ਜੀ, ਪਾਕਿਸਤਾਨੀ ਖੀਰ ਖੰਭਾ ਵੀ ਨਾਲ ਵਧੀਆ ਜਿਹਾ ਬਹੁਤ ਸੋਹਣਾ ਕੱਟ ਕਿੰਦਾ। ਬਹੁਤ ਜੀ, ਕਾਲੇ ਚਨੇ ਦਾ ਸਾਲਨ ਬੜਾ ਸੋਹਣਾ ਬਣਾਇਆ ਵੈਸੇ ਨਾ। ਪਤਾ ਨਹੀਂ, ਮੈਂ ਤਾਂ ਟੇਸਟ ਕੋਈ ਨਹੀਂ ਕੀਤਾ। ਤੁਸੀਂ ਕੋਈ ਨਹੀਂ ਕੀਤਾ? ਨਾ, ਬਹੁਤ ਆਪਣੀ ਆਂਟੀ ਕਦੇ ਨਹੀਂ ਟੇਸਟ ਕਰਦੀ। ਟੇਸਟ ਉਸੇ ਮੈਂ ਚਮਚ ਲਾਈ ਸੀ ਦਿਨ ਨੂੰ, ਕਿਉਂਕਿ ਦਿਨ ਨੂੰ ਮੈਂ ਇਤਨਾ ਖਾਂਦਾ ਕੋਈ ਨਹੀਂ ਵੈਸੇ ਵੀ ਨਾ, ਸ਼ਾਮ ਨੂੰ ਖਾਈਦਾ। ਤੇ ਬੜਾ ਵਧੀਆ ਜਿਹਾ ਦੇਸੀ ਕਾਲੇ ਚਨੇ ਹੈ ਜੀ। ਬਹੁਤ ਸਾਰੀ ਹੈਗੀ ਹੈ। ਕਿਹੜੀ ਸ਼ੈ? ਕਿਉਂ ਖੰਭਾ ਉਹ ਖਾ ਕੇ ਇਨਸਾਨ ਸਿਹਤ ਵਾਲੀ ਚੀਜ਼ ਹੈ ਜੀ। ਫਿਸ ਗਈਆਂ ਹੋਣੀਆਂ ਵੈਸੇ, ਸ਼ਾਮੀ ਦੀ ਟਿੱਕੀਆਂ ਨੇ। ਫਸੀਆਂ ਨਾ ਦਾਲ ਦੀ ਟਿੱਕੀ ਹੁੰਦੀ ਹੈ ਤੇ ਗੋਲੇ ਬਣ ਗਏ ਨੇ, ਹੁਣ ਉਹ ਤਲਵੀਆਂ ਰੱਖਦੇ ਨੇ। ਚਲੋ ਵੈਸੇ ਹੀ ਭੰਨ ਕੇ ਖਾਣੀਆਂ ਨੇ, ਆਲਰੇਡੀ ਗੋਲੇ ਬਣੇ ਨੇ ਵਧੀਆ ਜੇ। ਇਹਦੇ ਨਾਲ ਕਾਲੇ ਚਨੇ ਹੋਣਗੇ ਤੇ ਫਿਰ ਨਾਲ ਸੋਹਣੀ ਜੀ ਚਲੋ ਦਾਲ ਦੀ। ਲੈ ਚਲੋ ਬਹੁਤ ਜੀ, ਰੋਟੀਆਂ ਆ ਗਈਆਂ। ਉੱਠੜੀਆਂ ਹੋਈ ਜਸਨ, ਲੈ ਚਲੋ ਲੈ ਚਲੋ। ਜਾ ਆਖਰੀ ਜਸਨ ਜਾਈ ਕਾ ਤਾਜ਼ੀਆਂ ਰੋਟੀਆਂ। ਰੋਟੀ ਕੇ ਫਿਰ ਹਾਊ ਡਿਡ ਯੂ ਡੂ ਦਿਸ? ਮੈਂ ਤਾਂ ਇੰਝ ਰੱਖੀਆਂ ਨਾ, ਤੁਸੀਂ ਉਹ ਸਾਡੀ ਚੰਗੇਰੀ ਛੋਟੀ ਜਿਹੀ ਕੱਢੀ ਹੈ ਬਹੁਤ ਜੀ, ਤੁਸੀਂ ਆਪਣੇ ਸਾਈਜ਼ ਦੀ ਚੰਗੇ ਤਾਂ ਸਭ ਨਹੀਂ ਪਰ ਰੋਟੀ ਖਾਈਏ ਨਾਲ। ਫਿਰ ਸ਼ਾਮੀ ਕਬਾਬ, ਵੈਸੇ ਵੀ ਮੇਰੇ ਵਾਲੀ ਸ਼ਕਲ ਹੋ ਗਈ ਇਹਨਾਂ ਦੀ। ਲੈਂਦੇ ਕਬਾਬ ਸੀ ਤੇ ਚਨੇ कैसे बने ने? बेहतरीन है। बेहतरीन? बेहतरीन ही बनी। अच्छा। अबू वैसे खुद भी ना चने बड़े सोहने बनाते हैं, तां पूछा मैं जी अबू जी कैसा स्वाद है, सही स्वाद है कि नहीं? हाँ जी बाबू जी, ਲੂਣ ਥੋੜਾ ਵਾ। लो जी बहुत सोहना कर दिता चने ਨੂੰ। फिर कहती है लूण थोड़ा है, पाकिस्तान लूण लोग घट खाते हैं, लूण नमक। लूण की लैवा बाबू जी? ਮਿਰਚਾਂ ਦਾ ਸਵਾਦ ਅੱਛਾ ਹੈ। ਮਿਰਚਾਂ ਦਾ ਸਵਾਦ ਆਉਂਦਾ। ਰੋਟੀ ਛੋਟੀ ਖਾ ਕੇ ਨਾ ਆਪਣੇ ਵਿਹੜੇ ਦਾ ਚੱਕਰ ਲਾਉਂਦੇ ਆ। ਕੋਈ ਨਾ ਜ਼ਿਆਦਾ ਹੀ ਰੋਟੀ ਖਾ ਦਿੱਤੀ, ਵੈਸੇ ਮੈਂ ਘੱਟ ਹੀ ਖਾਣਾ। ਇੱਥੇ ਤੁਹਾਨੂੰ ਪਤਾ ਫਿਰ ਵਧੀਆ ਜਿਹਾ ਕੰਮ ਹੋ ਜਾਂਦਾ। ਦਿਨੇ ਮੈਂ ਖਾਂਦਾ ਕੋਈ ਨਹੀਂ, ਸ਼ਾਮ ਨੂੰ ਖਾਣਾ ਤਾਂ ਫਿਰ ਉਹ ਡਬਲ ਖਾਈ ਜਾਂਦੀ ਹੈ। ਤੇ ਫਿਰ ਇੱਥੇ ਚੱਕਰ ਲਾਵਾਂਗੇ ਆਪਣੇ ਵਿਹੜੇ ਦਾ, ਤੇ ਸਕੂਨ ਦੇ ਨਾਲ ਥੋੜ੍ਹੀ ਜਿਹੀ ਐਕਸਰਸਾਈਜ਼ ਹੋ ਜਾਏਗੀ। ਫਿਰ ਸੋਹਣੀ ਜੀ ਦੁੱਧ ਪੱਤੀ ਪੀਵਾਂਗੇ ਮੱਝ ਦੇ ਦੁੱਧ ਦੀ। ਹੈ ਜੀ, ਇਹ ਵਿਹੜਾ ਵੇਖੋ ਨਾ। ਮੱਛਰ ਵੀ ਕਹਿੰਦਾ ਜੀ ਆਏ ਹਾਏ ਹਾਏ। ਦੇਸੀ ਜਾੜੀ ਤੁਹਾਨੂੰ ਮਾफ़ ਕੀਤਾ, ਹੁਣ ਮੈਂ ਨਾ ਪੁਰਾਣਾ ਹੋ ਗਿਆ। ਮੱਛਰ ਵੀ ਮੇਰੇ ਕੋਲੋਂ ਦੂਰ ਨੱਸ ਜਾਂਦਾ, ਕਹਿੰਦਾ ਜੀ ਤੇਰਾ ਖੂਨ ਬੜਾ ਕੌੜਾ, ਤੈਨੂੰ ਵੱਢ ਕੇ ਨਾ ਉਲਟਾ ਮੈਨੂੰ ਨੁਕਸਾਨ ਹੁੰਦਾ। ਮੈਂ ਫਿਰ ਕੋਈ ਮਿੱਠੇ ਵਾਲਾ ਘਰ ਲੱਭੋ, ਇੱਥੇ ਤਾਂ ਕੌੜੇ ਹੀ ਲੱਭੇਗਾ ਮਾਲ ਤੁਹਾਨੂੰ ਨਾ ਵਧੀਆ ਜਿਹਾ। ਖੱਟ ਬਾਹਰ ਪਈ ਹੈ, ਮੈਂ ਬਹਿੰਦਾ ਨਹੀਂ ਕਿਉਂਕਿ ਮੱਛਰ ਨੇ ਮੈਨੂੰ ਫਿਰ ਅਟੈਕ ਕਰਨਾ ਵਧੀਆ ਜਿਹਾ। ਤੁਸੀਂ ਵੀ ਕਹਿੰਦੇ ਹੋਣੇ ਕਿਹੜਾ ਮੱਝ ਦਾ ਦੁੱਧ ਹੈ ਜੀ? ਇਹ ਖਾਲਸ ਮੱਝ ਦਾ ਦੁੱਧ ਹੈ, ਨੈਸਲੇ ਵਾਲਿਆਂ ਦਾ ਮਿਲਕ ਪੈਕ। ਇਹਦੇ ਨਾਲ ਚਾਹ ਪੀਂਦੇ ਹਾਂ। ਦੂਸਰਾ ਦੁੱਧ ਇੱਕ ਵਾਰ ਲਿਆਂਦਾ ਸੀ ਪਿਛਲੀ ਵਾਰੀ, ਬੌਸ ਨੂੰ ਪਸੰਦ ਨਹੀਂ ਆਇਆ। ਬੌਸ ਕਹਿੰਦੀ ਇਹਨੇ ਉਹਦੇ ਅੰਦਰ ਖੁਸ਼ਬੂ। ਮਾਸ਼ਾਅੱਲਾ ਜੀ, ਚਾਹ ਸਾਡੀ ਹੋ ਗਈ ਜੀ ਤਿਆਰ। ਮੈਂ ਕਿਹਾ ਜੀ ਬੌਸ ਨੂੰ ਪਾ ਕੇ ਦਿਓ, ਨਹੀਂ ਤਾਂ ਮੇਰੇ ਕੋਲ ਡੁੱਲ ਜਾਏਗੀ ਚਾਹ। ਮੈਂ ਨਹੀਂ ਪੀਣੀ ਜੀ ਅੱਬੂ ਜੀ ਵਾਸਤੇ। ਮੈਂ ਜਦ ਵੀ ਚਾਹ ਪਾਈਏ ਮੇਰੇ ਕੋਲ ਡੁੱਲਦੀ ਰਹੀ ਹੈ। ਅੱਬੂ ਜੀ ਨੂੰ ਅਸੀਂ ਚਾਹ ਦੇ ਦਿੱਤੀ ਹੈ। ਅੱਬੂ ਜੀ ਕੋਈ ਬਿਸਕਟ ਸ਼ਿਸਕਟ ਚੱਲ ਸਨ ਜਾਂ ਨਹੀਂ? नहीं तो ये रोटी भी करती है। अच्छा, सुबह का टाइम हो गया। चलो जी जी, कहते जी सुबह तक। चाह कर ली जाइए बस। ਚਲੋ ਠੀਕ ਹੈ ਜੀ, ਇੰਜੋਏ ਕਰੋ ਜੀ। ਦੁੱਧ ਪੱਤੀ ਉਹ ਵੀ ਮੱਝ ਦੇ ਦੁੱਧ ਦੀ। ਜੀ ਤੁਹਾਨੂੰ ਸਾਡੇ ਪਾਕਿਸਤਾਨ ਦੇ ਵਲੋਗ ਪਸੰਦ ਆ ਰਹੇ ਹੋਣੇ। ਤੁਸੀਂ ਕਹਿੰਦੇ ਹੋਣੇ ਕਿਧਰੇ ਹੋਰ ਜਾਂਦੇ ਨਹੀਂ, ਅਸੀਂ ਲੋਕਲ ਹੀ ਹਾਂ ਫਿਲਹਾਲ ਨਾ, ਤੇ ਆਪਣਾ ਸ਼ਹਿਰ ਆਪਣਾ ਪਿੰਡ ਇੰਜੋਏ ਕਰ ਰਹੇ ਹਾਂ, ਇੱਥੇ ਦੀ ਜ਼ਿੰਦਗੀ ਇੰਜੋਏ ਕਰ ਰਹੇ ਹਾਂ। ਤੇ ਆਏ ਅਸੀਂ ਇਸ ਵਾਸਤੇ ਅਸੀਂ ਕਿਧਰੇ ਬਾਹਰ ਜਾਵਾਂਗੇ, ਉਹ ਵੀ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਤੁਹਾਨੂੰ ਪਤਾ ਵਲੋਗ ਦੇ ਅੰਦਰ ਹਰ ਇੱਕ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ, ਬੜਾ ਔਖਾ ਜਿਹਾ ਕੰਮ। ਫਿਰ ਵੀ ਆਪਣੀ ਪਿਆਰ ਮੁਹੱਬਤ ਤੁਹਾਡੇ ਨਾਲ ਅਸੀਂ ਵੰਡ ਰਹੇ ਹਾਂ, ਜਿਤਨਾ ਹੋ ਸਕਦਾ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ। ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ, ਤੇ ਨਾਲ ਘਰ ਬਹਿ ਕੇ ਤੁਹਾਨੂੰ ਵੀ ਜਿੱਥੇ ਜਿੱਥੇ ਤੁਸੀਂ ਵੇਖ ਰਹੇ ਹੋ ਪ੍ਰਦੇਸ਼ ਦੇ ਅੰਦਰ, ਤੁਹਾਨੂੰ ਵੀ ਇੰਜੋਏ ਕਰਵਾ ਰਹੇ ਹਾਂ। ਪਰ ਚਾਹੇ ਪ੍ਰਦੇਸ਼ ਦੇ ਅੰਦਰ ਵੇਖ ਰਹੇ ਹੋ, ਚਾਹੇ ਦੇਸ਼ ਦੇ ਅੰਦਰ ਵੇਖ ਰਹੇ ਹੋ, ਕਾਫੀ ਭੈਣ ਭਰਾ ਮਿਲਦੇ ਨੇ
ਤੇ ਉਹਨਾਂ ਦੀ ਪਿਆਰ ਮੁਹੱਬਤ ਹੈ ਜੀ, ਤੇ ਉਹ ਸਾਨੂੰ ਦੇਖਣੇ ਨੇ, ਪਸੰਦ ਕਰਦੇ ਨੇ, ਤੇ ਮਾੜੀ ਜੀ ਕੋਸ਼ਿਸ਼ ਜਿਹੜੀ ਸਾਡੇ ਕੋਲ ਹੁੰਦੀ ਉਹ ਅਸੀਂ ਕਰਦੇ ਹਾਂ, ਤੇ ਤੁਹਾਡੇ ਨਾਲ ਆਪਣੀ ਪਿਆਰ ਮੁਹੱਬਤ ਵੰਡਦੇ ਹਾਂ, ਤੇ ਅੱਗੇ ਵੀ ਵੰਡਦੇ ਰਹਾਂਗੇ। ਤੇ ਟੈਪ ਸੈਂਡ ਮਨੀ ਵਧੀਆ ਜੀ ਆਫਰ ਦੇ ਰਹੇ ਨੇ, 15 ਪਾਉਂਡ ਦਾ ਕ੍ਰੈਡਿਟ ਦੇਣਗੇ ਪਹਿਲੀ ਦਫਾ ਯੂਜ਼ ਕਰਨ ਵਾਲਿਆਂ ਨੂੰ, UK ਵਾਲਿਆਂ ਨੂੰ, ਯੂਰਪ ਵਾਲਿਆਂ ਨੂੰ $30 ਦੇਣਗੇ ਜੀ ਪਹਿਲੀ ਦਫਾ ਇਸਤੇਮਾਲ ਕਰਨ ਤੇ ਦੇਸੀ ਜੱਟ UK ਦਾ ਪ੍ਰੋਮੋ ਕੋਡ ਲਓਗੇ ਤੇ ਇਹ ਤੁਹਾਨੂੰ ਫਾਇਦਾ ਹੋਏਗਾ। ਘਰ ਬੈਠੇ ਪੈਸੇ ਭੇਜ ਸਕਦੇ ਹੋ ਤੁਸੀਂ ਆਪਣੇ ਪਿਆਰਿਆਂ ਨੂੰ, ਤੇ ਵਧੀਆ ਜੀ ਐਕਸਚੇਂਜ ਰੇਟ ਨਾਲ ਦੇ ਰਹੇ ਨੇ, ਤੇ ਫੀਸ ਵੀ ਕੋਈ ਨਹੀਂ, ਤੇ ਮਿੰਟਾਂ 'ਚ ਤੁਹਾਡੇ ਪੈਸੇ ਆਪਣੇ ਪਿਆਰਿਆਂ ਨੂੰ ਸੇਫਲੀ ਪਹੁੰਚ ਜਾਣਗੇ ਟੈਪ ਸੈਂਡ ਮਨੀ ਦੇ ਜ਼ਰੀਏ। ਬਿਲਕੁਲ ਜੀ ਦੇਸੀ ਜੱਟ UK ਦਾ ਪ੍ਰੋਮੋ ਕੋਡ ਲਓਗੇ ਤੇ ਉਸ ਤੋਂ ਬਗੈਰ ਫਾਇਦਾ ਨਹੀਂ ਜੀ ਹੋਣਾ। ਸੂਰਜ ਜੀ ਮਾਸ਼ਾਅੱਲਾ ਸੋਹਣਾ ਜਿਹਾ ਚਮਕ ਰਿਹਾ, ਮਨਮੋਹਣਾ ਜਿਹਾ ਚਮਕ ਰਿਹਾ। ਐਨਕਾਂ ਵੀ ਮੈਂ ਸੋਹਣੀਆਂ ਜਿਹੀਆਂ ਲਾਈਆਂ ਨੇ। ਕਿਸੇ ਨੂੰ ਮੇਰੀ ਆਵਾਜ਼ ਮਾੜੀ ਲੱਗਦੀ, ਕਿਸੇ ਨੂੰ ਸੋਹਣੀ ਲੱਗਦੀ। ਜਿਨ੍ਹਾਂ ਨੂੰ ਮਾੜੀ ਲੱਗਦੀ ਤੁਸੀਂ ਨਾ ਦੇਖਿਆ ਕਰੋ। ਕੀ ਖਿਆਲ ਹੈ ਜੀ? ਅੱਲਾਹ ਤਾਲਾ ਨੇ ਜ਼ੁਬਾਨ ਦਿੱਤੀ ਗੱਲ ਕਰਨ ਵਾਸਤੇ, ਅਗਰ ਗੱਲ ਨਹੀਂ ਕਰਾਂਗੇ ਤੇ ਫਿਰ ਸਾਡੇ ਇੱਥੇ ਵਲੋਗ ਬਣਾਉਣ ਦਾ ਮਤਲਬ ਹੀ ਕੋਈ ਨਹੀਂ। ਕੀ ਖਿਆਲ ਹੈ ਜੀ? ਚਲੋ ਜੀ ਜ਼ਿਆਦਾ ਤੁਹਾਨੂੰ ਤੰਗ ਨਹੀਂ ਕਰਦੇ, ਜਾਂਦੇ ਹਾਂ ਇੰਸ਼ਾਅੱਲਾ, ਫਿਰ ਆਵਾਂਗੇ ਨਵੇਂ ਵਲੋਗ ਦੇ ਨਾਲ। ਸਾਨੂੰ ਦਿਓ ਇਜਾਜ਼ਤ, ਅੱਲਾਹ ਸੋਹਣੇ ਦੇ ਵੱਲ ਹੈ।